ਭਾਈ ਵੀ ਇੱਕ ਆਖੇ ਛੁੱਟੀਆਂ ਦਾ ਤੇ ਫਿਰ ਉਤੋਂ ਧੁੱਪ ਦਾ ਨਿਕਲਣਾ ਜਾਂ ਤਾਂ ਬੰਦੇ ਦਾ ਜ਼ਿਹਨ ਨਾ ਬਣਾਇਆ ਜਾਵੇ। ਹੁਣ ਤੁਸੀਂ ਕਹੋ ਵੀ ਆਪਾਂ ਚੱਲ ਕੇ ਨਾਸ਼ਤਾ ਕਰਨਾ ਹੈ ਯਾਰ ਨਾ ਆਪਾਂ ਸਾਗ ਪਰੌਂਠੇ ਖਾਣੇ ਨੇ ਫਿਰ ਫੌਰਨ ਨਾ ਕੋ ਨਹੀਂ ਯਾਰ ਚਾਹ ਹੀ ਪੀ ਲਈ ਤੇ ਬੰਦਾ ਦਿਲ ਟੁੱਟਦਾ ਹੈ ਕਿ ਨਹੀਂ। ਇਹ ਪਰ ਛੁੱਟੀਆਂ ਸਨ। ਇਹ ਪ੍ਰੋਫੈਸਰ ਸਾਹਿਬ ਤੁਸੀਂ ਹੈਲਮਟ ਨਹੀਂ ਪਾਇਆ ਬੋਲਰ ਹੋ ਚਲੋ ਫਿਰ ਤੁਸੀਂ ਤੇ ਬੈਟਸਮੈਨ ਹੋ ਤੁਸੀਂ ਹੈਲਮਟ ਪਾਓ। ਆਏ ਤੂੰ ਮੈਂ ਆ ਗਿਆ ਤੁਹਾਡੇ ਕੋਲ ਤਸਵੀਰਾਂ ਲਾ ਯਾਰ ਮੈਨੂੰ ਵੀ ਇੱਥੇ ਆ ਸਭ ਇੱਥੇ ਆ ਜਾਓ ਥੋੜਾ ਇਹਦੇ ਨਾਲ ਖੰਡੇ ए लियाओ थोड़ा जो है इस साइड पे आ दो पीछे में लेके जाना देखो कर डॉक्टर साहब का स्वागत करना है पक्का है आओ मैडम बहुत शुक्रिया मैडम सत श्री अकाल बहुत शुक्रिया वेलकम ਤੁਹਾਨੂੰ ਜੀ ਉਹ ਮੁੰਡਾ ਇੱਥੇ ਮੈਂ ਨਜ਼ਰ ਆਇਆ ਤੁਹਾਨੂੰ ਜੀ ਸਵਾਗਤ ਸਰ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਰ। ਮਹਿਮਾਨ ਸਾਡੇ ਬਹੁਤ ਜਿਵੇਂ ਤੁਹਾਨੂੰ ਸਵੇਰੇ ਦੱਸਿਆ ਵੀ ਸੋਹਣਾ ਲਿਖਾਰੀ ਸੋਹਣਾ ਸਿੰਗਰ ਪੰਜਾਬ ਦੀ ਖੂਬਸੂਰਤ ਜਿਹੀ ਆਪਾਂ ਗਈ ਆਵਾਜ਼ ਸੂਫੀ ਗਾਇਕੀ ਦਾ ਅਜ਼ੀਮ ਸਿੰਗਰ ਹੈ ਸ਼ਾਇਰ ਹੈ ਆਪਾਂ ਕਹਿ ਸਕਦੇ ਹਾਂ ਵੀਰ ਸਿੰਘ ਆ ਗਏ ਆ ਤੇ ਉਹਨਾਂ ਨੂੰ ਜਰਾ ਆਪਾਂ ਰਿਸੀਵ ਕਰ ਲਈਏ। ਬਹੁਤ ਦਿਲੋਂ ਮੈਂ ਖੁਸ਼ ਹਾਂ। ਇਹ ਜੀ ਪ੍ਰੋਫੈਸਰ ਸ਼ਹਜ਼ਾਦ ਜੁਈਆ ਸਾਹਿਬ ਜੀ ਬਹੁਤ ਸੋਹਣਾ ਲਿਖਦੇ ਨੇ ਜੀ ਤੇ ਸ਼ਾਇਰ ਵੀ ਨੇ ਫੋਨ ਤੇ ਰਾਬਤਾ ਹੋਇਆ ਸੀ ਹਾਂ ਇਹਨਾਂ ਦੀ ਕੀ ਬਾਤ ਹੈ ਗ੍ਰੇਟ ਆਦਮੀ ਪਰ ਮੈਂ ਮੇਰੀ ਖਾਹਿਸ਼ ਹੈ ਮੇਰਾ ਲਿਖਿਆ ਹੋਇਆ ਤੁਸੀਂ ਗਾ ਲਓ ਹਾਏ ਪਤਾ ਵੀ ਨਹੀਂ ਮੇਰਾ ਲਿਖਿਆ ਹੋਇਆ ਮੈਂ ਨਾ ਜਦੋਂ ਕੀ ਹੋਇਆ ਜੇ ਅੱਡੇ ਅੱਡ ਸਾਡੇ ਰਾਹ ਹੋ ਗਏ ਬੱਚਿਆਂ ਦੇ ਪਾਲੇ ਸੁਪਨੇ ਸਭ ਤਬਾਹ ਹੋ ਗਏ ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ ਅਣਚਾਹੇ ਇਹ ਫਾਸਲੇ ਖਾਮ ਖਾ ਹੋ ਗਏ ਤੇ ਰੂਹਾਂ ਦੂਰ ਰਾਜ ਜਾਂਦੇ ਨਾ ਸਾਨੂੰ ਲੱਭ ਗਿਆ ਵਿਆਹ ਆਂਦੇ ਵਿਆਹ ਤੇ ਭੰਗੜਾ ਪਾਉਣਾ ਬਗਾਨੇ ਵਿਆਹ 'ਚ ਭੰਗੜਾ ਅਜੇ ਵੀ ਆ ਅਜੇ ਸੁਣਾ ਕੁਛ ਹਾਂਜੀ ਭਾਈ ਉਹ ਲਿਖਿਆ ਸੀ ਕਿ ਕਲਾ ਨੂੰ ਚਾਹਣਾ ਪਾਕਿਸਤਾਨ 'ਚ ਆ ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ ਇੱਧਰ ਰਹਿ ਗਏ ਸੰਧੂ ਵਰਗੇ ਹੁਸਨ ਮਰ ਜਾਣਾ ਪਾਕਿਸਤਾਨ ਵਿੱਚ। ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ ਮੈਂ ਨਾਸਿਰ ਢਿੱਲੋਂ ਅੱਜ ਦਾ ਦੂਜਾ ਦਿਨ ਤੇ ਦੂਜਾ ਵਲੌਗ ਦੂਜਾ ਦਿਨ ਇਸ ਤੋਂ ਕਿਹਾ ਵੀ ਰਿਫੰਡ ਨੂੰ ਨਹੀਂ ਆਇਆ ਸੀ ਕੱਲ ਉਸ ਤੋਂ ਹੀ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਤੇ ਉਹ ਸੀਰੀਜ਼ ਦੇ ਵਿੱਚ ਹੋਰ ਸਾਰਾ ਕੰਮ ਵੀ ਆ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਅਸੀਂ ਕਰਵਾ ਰਹੇ ਹਾਂ ਕੱਲ ਉਹਦਾ ਪਹਿਲਾ ਦਿਨ ਆ ਤੇ ਮਹਿਮਾਨ ਆਉਣੇ 2-3 ਦਿਨ ਸ਼ੁਰੂ ਹੋ ਗਏ 13 ਤੋਂ ਸ਼ੁਰੂ ਹੋ ਗਏ। ਅੱਜ ਸਾਡੇ ਕੁਝ ਸਪੈਸ਼ਲ ਗੈਸਟ ਆ ਰਹੇ ਨੇ ਜਿਨ੍ਹਾਂ ਦੇ ਮੇਰੇ ਪਸੰਦੀਦਾ ਬਹੁਤ ਸੋਹਣੇ ਵੀਰ ਸਿੰਘ ਸਾਡੇ ਦੋਸਤ ਵੀ ਨੇ ਲਿਰਿਸਿਸਟ ਨੇ ਸਿੰਗਰ ਨੇ ਉਹ ਆ ਰਹੇ ਨੇ ਸਵਰਨ ਟੈਣਾ 27 ਲੋਕ ਟੋਟਲ ਜਿਹੜੇ ਨੂੰ ਆ ਰਹੇ ਨੇ ਤੇ 2-3 ਕੱਲ ਆਉਣਗੇ ਜਿਹੜੇ ਫੇਮਸ ਆਰਟਿਸਟ ਨੇ ਉਹਨਾਂ ਸਾਰਿਆਂ ਨਾਲ ਅੱਜ ਦਾ ਵਲੌਗ ਹੋਏਗਾ ਅੱਜ ਦਾ ਵੀਡੀਓ ਹੋਏਗਾ। ਸੋ ਕੀ ਐਕਟੀਵਿਟੀ ਹੁੰਦੀ ਹੈ ਕੀ ਹੋਣ ਜਾ ਰਿਹਾ ਕੱਲ ਤੋਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 'ਚ ਸਾਰੇ ਜਿਹੜੇ ਪਾਕਿਸਤਾਨ ਲਾਹੌਰ ਦੀ ਧਰਤੀ ਤੇ ਹੋਣਗੇ। ਸੋ ਜੁੜੇ ਰਹਿਣਾ ਨਾਲ ਅੱਜ ਦੇ ਵਲੌਗ ਦੇ ਆਪਾਂ ਉਹਨਾਂ ਲਈ ਕੁਝ ਫੁੱਲ ਲੈ ਲਈਏ ਤੇ ਫਿਰ ਅੱਗੇ ਵਧਦੇ ਆ। ਲਓ ਬਾਈ ਮੁੰਡੇ ਨੂੰ ਘਲਾਇਆ ਸੀ ਮੈਂ ਫੁੱਲ ਲਏ ਆ ਫੁੱਲ ਵਾਲਿਆਂ ਨੇ ਪੱਕਾ ਠੇਕਾ ਕਰ ਲਿਆ ਸਾਰਿਆਂ ਵਾਸਤੇ ਫਰੈਸ਼ ਫੁੱਲ ਲੈਂਦੇ ਆ ਤੇ ਕੁਛ ਆ ਨੇ ਇਹ ਆਪਾਂ ਕੱਲ ਵਾਲੇ ਚਲਾ ਦੇਣੇ ਕਿਉਂ ਜੋਈਆ ਇਹ ਕੱਲ ਵਾਲੇ ਆਪਾਂ ਇਹ ਚਲਾ ਦੇਣੇ ਹਟਾ ਕੇ ਅਲੀਆ ਵੀ ਪਏ ਆ ਜਿੰਨੇ ਦਿਨ ਮਰਜਾਏ ਨਾ ਹਾਂ ਉਹਨਾਂ ਦਿਨ ਚੱਲਣਗੇ ਤੇ ਹੁਣ ਆਪਾਂ ਵਧਣ ਲੱਗੇ ਅੱਗੇ ਨੂੰ ਸਮਾਨ ਪਿਆ ਰਿਪਨ ਦਾ ਤੇ ਖੁਸ਼ੀ ਦਾ ਤੇ ਇਹ ਪਹਿਲਾਂ ਲਾ ਲਈ ਆਪਾਂ ਤੇ ਫਿਰ ਅੱਗੇ ਚੱਲਦੇ ਆ। ਲਓ ਜੀ ਫੁੱਲ ਇੱਧਰ ਵੀ ਪਏ ਆ ਤੇ ਫੁੱਲ ਹੋਇਆ ਮੈਨੂੰ ਲੱਗਦਾ 10 ਹੋ ਗਏ ਮੈਨੂੰ ਲੱਗਦਾ ਪੂਰਾ ਬਾਗ ਹੀ ਲੈ ਲਿਆ ਇਹ ਮੈਨੂੰ ਲੱਗਦਾ ਸਾਡੇ ਨਾਲ 5 ਲੱਖ ਫੁੱਲਾਂ ਦਾ ਬਿੱਲ ਬਣ ਜਾਣਾ ਬਿੱਲ ਬਣ ਜਾਣਾ ਐਦਾਂ ਹੀ ਹੈ ਕਿ ਉੱਥੇ ਰੱਖੋ ਕੱਟ ਉਸ ਗੱਡੀ 'ਚ ਰੱਖੋ ਸਾਰੇ ਉੱਧਰ ਸ਼ਿਫਟ ਕਰਦੇ ਉਧਰ ਕਰ ਉਧਰ ਫੁੱਲ ਪਈ ਯਾਰ ਬਾਕੀ ਸਾਰੇ ਤੁਸੀਂ ਇੱਕ ਗੱਡੀ 'ਚ ਕਰ ਦਿਓ ਫੁੱਲ ਉਧਰ ਕਰ ਦਈਏ। ਪ੍ਰਾਹੁਣੇ ਬਹੁਤੇ ਆ ਤੇ ਉਸ ਹਿਸਾਬ ਨਾਲ ਅਸੀਂ ਲੈ ਤੇ ਲਏ ਆ 10 ਦਾ ਜੁਗਾੜ ਕਰ ਲਿਆ ਤੇ ਬਾਕੀ ਚਲੋ ਜਿਹੜੇ ਰਹਿ ਜਾਣਗੇ ਉਹਨਾਂ ਨੂੰ
ਵੰਡ ਵਰਤ ਕੇ ਦੇ ਦਾਂਗੇ, ਕਿਉਂ ਜੋਈਆ ਸਾਹਿਬ? ਹਾਂਜੀ ਬਿਲਕੁਲ। ਇੱਕ ਨੂੰ ਦੇ ਕੇ ਫਿਰ ਲੈ ਕੇ ਅੱਗੇ ਦੇ ਦਾਂਗੇ। ਤੁਸੀਂ ਫੁੱਲ ਉਹਨਾਂ ਨੂੰ ਫੜਾਣੇ ਨੇ, ਮੈਂ ਹੌਲੀ ਜਿਹੀ ਮੈਂ ਸਾਰੇ ਕਰ ਦਿਓ ਤੇ ਉੱਤੋਂ ਦੀ ਆ ਕੇ ਤੇ ਫਿਰ ਦੁਨੀਆ ਕੋਲੇ ਦਾ ਬੁਲਾਈ ਉਹ ਸੀਟ ਵਾਲੇ ਰਹਿਣ। ਲਓ ਵੀ ਦੋਸਤੋ, ਬਾਰਡਰ ਵੱਲ ਨੂੰ ਜਾਂਦੇ ਪਏ ਆ, ਤੇ ਵੇਖੋ ਅੱਜ ਸਮੋਗ ਵੀ ਗਈ ਆ ਮੁੱਕ। ਅੱਜ ਧੁੱਪ ਨਿਕਲ ਆਈ ਆ ਵਾਹਵਾ ਦਿਨਾਂ ਬਾਅਦ, ਤੇ ਖੁਸ਼ੀ ਵਾਲੀ ਗੱਲ ਵੀ ਆ ਤੇ ਕੁਝ ਲੋਕ ਪਰੇਸ਼ਾਨ ਵੀ ਨੇ। ਪਰੇਸ਼ਾਨ ਕੌਣ ਲੋਕ ਨੇ? ਆ ਬੈਠੇ। ਪਰੇਸ਼ਾਨੀ ਐਵੇਂ ਨਾਸਰ ਭਾਈ ਵੀ ਇੱਕ ਆਖੇ ਛੁੱਟੀਆਂ ਦਾ ਤੇ ਫਿਰ ਉੱਤੇ ਧੁੱਪ ਦਾ ਨਿਕਲਣਾ, ਜਾਂ ਤਾਂ ਬੰਦੇ ਦਾ ਜ਼ਿਹਨ ਨਾ ਬਣਾਇਆ ਜਾਵੇ। ਹੁਣ ਤੁਸੀਂ ਕਹੋ ਵੀ ਆਪਾਂ ਚੱਲ ਕੇ ਨਾਸ਼ਤਾ ਕਰਨਾ ਹੈ ਯਾਰ, ਨਾ ਆਪਾਂ ਸਾਗ ਪਰੌਂਠੇ ਖਾਣੇ ਨੇ, ਫਿਰ ਫੌਰਨ ਨਾ ਕੋ ਨਹੀਂ ਯਾਰ ਚਾਹ ਹੀ ਪੀ ਲਈ, ਤੇ ਬੰਦਾ ਦਿਲ ਟੁੱਟਦਾ ਹੈ ਕਿ ਨਹੀਂ? ਇਹ ਛੁੱਟੀਆਂ ਸਨ। ਇਹ ਪ੍ਰੋਫੈਸਰ ਸਾਹਿਬ ਨੇ ਜੀ, ਇਹ ਜੀ ਪ੍ਰੋਫੈਸਰ ਸਾਹਿਬ ਨੇ, ਤੇ ਇਸ ਕਰ ਤੋਂ ਇਹ ਵੀ ਗਮਗੀਨ ਨੇ ਤੇ ਬੱਚੇ ਵੀ ਗਮਗੀਨ ਨੇ। ਛੁੱਟੀਆਂ ਮਾਰੀਆਂ ਗਈਆਂ। ਅੱਜ ਸਮੋਗ ਗਈ ਆ ਮੁੱਕ। ਹੁਣ ਬਾਰਡਰ ਵਾਲੇ ਸਾਈਡ ਨੂੰ ਆਪਾਂ ਜਾਂਦੇ ਪਏ। ਤੁਸੀਂ ਹੈਲਮਟ ਨਹੀਂ ਪਾਇਆ, ਬੋਲਰ ਹੋ? ਚਲੋ ਫੇਰ ਤੁਸੀਂ ਤੇ ਬੈਟਸਮੈਨ ਹੋ, ਤੁਸੀਂ ਹੈਲਮਟ ਪਾਓ। ਆਏ ਤੂੰ ਹੈਲਮਟ ਨਹੀਂ ਪਾਇਆ ਹੈ, ਮੈਂ ਬੋਲਰ ਹੈ। ਹੈ ਕੀ ਇਹ ਨਹੀਂ ਕਰਨੀ ਅਪਲੋਡ, ਤੁਹਾਡੇ ਘਰ ਭੇਜਾਂਗਾ ਵੀ ਬਗੈਰ ਵੇਖ ਹੈਲਮਟ ਪੁਲਿਸ ਨੂੰ ਭੇਜਣੀ, ਪੁਲਿਸ ਨੂੰ ਭੇਜਣੀ। 100 ਮਹੀਨੇ ਅੰਦਰ ਰਹੇਗਾ, ਫੋਨ ਹੋ ਜਾਏਗਾ। ਆ ਦੋ ਖਤਮ ਹੋ ਗਏ। ਲਓ ਵੀ ਗੱਡੀ ਨੂੰ ਕਰਾਇਆ ਸੀ ਮੈਂ ਨਾ PPF, ਆ ਛਾਪਰ ਜੇ ਉੱਤੇ ਚੜਾਇਆ ਸੀ। ਆ ਵੇਖੋ ਨਾ, ਤੇ ਆਂਦੇ ਸੀ 7 ਦਿਨ ਗੱਡੀ ਧੋਣੀ ਨਹੀਂ, ਤੇ ਮੈਂ ਕਿਹਾ ਕੱਪੜਾ ਮਰਵਾ ਲਈਏ ਤੇ ਨਾਲ ਹਵਾ ਹੂ ਮਰਾ ਕੇ ਮਿੱਟੀ ਜਿਹੜੀ ਨਾ ਉੱਤੋਂ ਲਵਾ ਲਈਏ, ਤਾਂ ਕਿ ਥੋੜੀ ਸਾਫ਼ ਲੱਗੇ ਗੱਡੀ। ਤੇ ਉਧਰ ਮਾੜਾ ਜਿਹਾ ਸਾਈਡ ਤੇ ਮੋਟਰਸਾਈਕਲ ਲੱਗ ਗਿਆ ਸੀ, ਤੇ ਉਹ ਹਲੀ ਬਾਕੀ ਕੰਮ ਫਿਰ ਆਪਾਂ ਮਾੜਾ ਜਿਹਾ ਉਖੜਿਆ ਵੇਖੋ, ਇਹ ਫਿਰ ਆਪਾਂ ਕਰਵਾਵਾਂਗੇ। ਮੈਂ ਕਿਹਾ ਮਾੜੀ ਜੀ ਵਾਸ਼ ਵੁਸ਼ ਕਰਾ ਲਈਏ ਨਾ, ਤੇ ਮੂੰਹ ਮੱਥੇ ਲੱਗਦੀ ਸ਼ਾਇਦ ਲੱਗੇ। ਲਓ ਵੀ ਆ ਗਏ ਆ ਬਾਰਡਰ ਤੇ ਕੁਛ ਪ੍ਰਾਹੁਣੇ ਤੇ ਗਏ ਆ, ਉਹਨਾਂ ਨੂੰ ਆਪਾਂ ਮਿਲ ਲਈਏ ਤੇ ਬਾਕੀਆਂ ਨਾਲ ਫਿਰ ਉਹਨਾਂ ਨੂੰ ਵੀ ਢੀਕਦੇ। ਉਹਨਾਂ ਨੇ ਆਉਣਾ 1 ਵਜੇ ਪਾਕਿਸਤਾਨੀ ਟਾਈਮ ਤੇ ਉਹਨਾਂ ਨਾਲ ਵੀ ਹੁੰਦੀ ਮੁਲਾਕਾਤ। ਕੌਣ ਕੌਣ ਆਇਆ ਅੱਜ ਤੁਹਾਨੂੰ ਮਾਹੌਲ ਉਹ ਲਿਆਓ ਨਾ ਅੱਗੇ ਲਿਓ। ਨਾਸਰ ਜੀ ਆਪੜਾ ਕਿੱਦਾਂ? ਵੈਲਕਮ ਸਾਰਿਆਂ ਨੂੰ ਜੀ। ਬਹੁਤ ਮਿਹਰਬਾਨੀ। ਹੋ ਜੀ, ਕਿਵੇਂ ਹੋ? ਠੀਕ ਹੋ? ਹਾਰ ਲਿਆਓ, ਹਾਰ ਦੇ। ਮੈਂ ਆ ਗਿਆ ਜੀ ਤੁਹਾਡੇ ਕੋਲ। ਲਓ ਵੀ ਪ੍ਰਾਹੁਣੇ ਆ ਗਏ ਆ। ਬਾਕੀ ਕਿੱਥੇ ਛੱਡ ਆਏ ਜੀ? ਬਾਕੀ ਭਾਜੀ ਆ ਰਹੇ ਪਿੱਛੇ ਆ ਰਹੇ ਪਿੱਛੇ। ਚਾਹੀ ਆ ਜਾਓ। ਹਰੀਏ ਪਹਿਲੀ ਲੈ ਸਾਜੀ ਖੜੇ ਹੋ ਬਣ ਸੇ ਇੱਕ ਸਾਜੀ ਨੂੰ ਪਾਓ। ਅੱਛਾ ਸ਼ਾਹ ਜੀ ਆ ਫੋਟੋ ਸ਼ਾਜੀ ਬਣਾ ਦੇ। ਰੋਣੀ ਸਾਹਿਬ ਨੂੰ ਫਿਰ ਨਾਸਰ ਨੂੰ ਪਾ ਦੇ। ਫੇਰ ਨਹੀਂ ਆਓ ਨਾ ਆਓ ਤਸਵੀਰਾਂ ਲਾ ਯਾਰ, ਮੈਨੂੰ ਵੀ ਇੱਥੇ ਆ। ਆ ਸਭ ਇੱਥੇ ਆ ਜਾਓ। ਥੋੜਾ ਇਹਦੇ ਨਾਲ ਹੀ ਖੰਡੇ ਇਹ ਲਿਆਓ ਸਾਹਿਬ ਦਾ ਪਲੀਜ਼। ਇਹਦੇ ਦਫਾ ਸਾਹਿਬ ਇੱਕ ਫੋਟੋ ਬਣਾ ਦੀ ਜੀ। ਗਫਰ ਸਾਹਿਬ ਕਿੱਥੇ ਆ? ਹੋਵੇ ਨਾ ਵਧੀਆ ਹੋਵੇ, ਸੌਖਾ ਹੋਵੇ, ਰੱਬ ਕਰੇ ਜੀ। ਲੋਕਾਂ ਦੇ ਮਿਲਣ ਦੇ ਨਾਲ ਹੀ ਇਹ ਸਾਰਾ ਕੁਝ ਤੇ ਉਹ ਦਿਨ ਵੀ ਆਣਾ ਹੈ ਕਿ ਅਸੀਂ ਹੋਰ ਸੌਖੇ ਹੋਵਾਂਗੇ। ਉਧਰ ਅੰਕਲ ਜੀ ਵੀ ਉਹਨਾਂ ਫਿਰ ਰਾਹ ਤੇ ਮੇਰੇ ਕੋਲ ਖੋਲਣੀ। ਇਹ ਸਾਂਝਾ ਹੈਗੀਆਂ ਸਾਡੀਆਂ ਹੋਰ ਵਧਣ, ਤੇ ਅਸੀਂ ਬਿਨਾਂ ਕਿਸੇ ਰੋਕ ਟੋਕ ਤੋਂ ਹੁਣ ਵੀ ਜਦੋਂ ਅਸੀਂ ਇੱਥੇ ਆਏ ਹਾਂ ਸਾਨੂੰ ਪਤਾ ਹੈ ਕਿ ਤੁਸੀਂ ਵੀ ਬੜੀ ਮਿਹਨਤ ਕੀਤੀ ਹੈ, ਅਸੀਂ ਵੀ ਬੜੀ ਮਿਹਨਤ ਕੀਤੀ ਪਿਛਲੇ ਮਹੀਨੇ ਤੋਂ ਲੱਗੇ ਹੋਏ ਸੀਗੇ। ਸੋ ਇਹ ਜਿਹੜਾ ਇਹ ਪ੍ਰਕਿਰਿਆ ਹੈਗੀ ਹੈ ਬਹੁਤ ਸੌਖੀ ਹੋਣੀ ਚਾਹੀਦੀ ਹੈਗੀ ਹੈ, ਤਾਂ ਕਿ ਸਾਡੇ ਲੈਣੇ ਦੇਣੇ ਵਧਣ, ਸਾਡੀਆਂ ਸਾਂਝਾਂ ਵਧਣ। ਬਹੁਤ ਵਧੀਆ ਜੀ। ਸਾਡੀ ਕੋਸ਼ਿਸ਼ ਤਾਂ ਜੀ ਨਿੱਕੀ ਜਿਹੀ ਹੈ, ਵੱਡਾ ਕੰਮ ਤਾਂ ਤੁਹਾਡਾ ਆਣਾ ਹੈ, ਤੁਹਾਡਾ ਪੈਰ ਪਾਉਣਾ। ਬਿਲਕੁਲ ਜੀ। ਸੋਢੀ ਸਾਹਿਬ ਜੀ ਸੌਰੀ, ਜਿਵੇਂ ਭਾਈ ਸਾਹਿਬ ਨੇ ਆਖਿਆ ਨਾ, ਮੱਥਾ ਟੇਕ ਕੇ ਆਖਿਆ ਵੀ ਸਾਨੂੰ ਹੁਣ ਮੈਂ ਅੱਗੇ ਪ੍ਰੋਗਰਾਮ 'ਚ ਇੱਕ ਦਿਨ ਗੱਲ ਕਰਦਾ ਸੀ ਕਿ ਜੇ ਉਸ ਟਾਈਮ ਕੁਝ ਮਾੜੇ ਲੋਕਾਂ ਦੀ ਵਜ੍ਹਾ ਨਾਲ ਇੱਕ ਦੂਜੇ ਦਾ ਨਾਂ ਲੱਗਾ ਨਾ, ਵੀ ਆਉਂਦੇ ਵੀ ਉਹਨਾਂ ਮਾੜਾ ਕੀਤਾ ਹੁੰਦੀ, ਉਹਨਾਂ ਕੀਤਾ, ਵੀ ਜੇ ਉਹਨਾਂ ਵੀ ਗਲਤੀ ਕਰ ਲਈ ਤਾਂ ਆਪਾਂ ਇੱਕ ਦੂਜੇ ਕੋਲ ਮਾਫੀ ਮੰਗਦੇ ਤੇ ਮਾਫ ਕਰ ਦੇਣ ਵਾਲਾ ਤੇ ਮਾਫੀ ਮੰਗ ਲੈਣਾ ਵੱਡਾ ਹੁੰਦਾ। ਤੇ ਅੱਜ ਤੁਸੀਂ ਸਾਨੂੰ ਫਿਰ ਮਾਫ ਕਰ ਦਿਓ। ਨਹੀਂ ਸਾਨੂੰ ਸਾਨੂੰ ਕਰ ਦਿਓ ਜਦੋਂ ਤੁਸੀਂ ਆਏ ਉਦੋਂ ਅਸੀਂ ਕਰ ਸਾਰਿਆਂ ਅਸੀਂ ਉਹ ਮਾਫੀ ਫਿਰ ਅਸੀਂ ਅੱਜ ਹੀ ਮੰਗਣ ਲਈ ਤਿਆਰ ਹਾਂ। ਕੰਮ ਲੈ ਕੇ ਜਾਓ। ਵਾਹ ਜੀ ਵਾਹ। ਜਲਦੀ ਆਵੇ ਬਸ। ਬਹੁਤ ਤੇ ਕਰਾਂ ਜੀ, ਇਹ ਤਾਂ ਬਹੁਤ ਜਲਦੀ। ਸੋਢੀ ਸਾਹਿਬ ਕੋਈ ਥੋੜਾ ਕੁਝ ਸਾਂਝੇ ਕਰੋ, 2-4 ਸ਼ਬਦ। ਚੰਗਾ ਲੱਗਾ ਜੀ, ਮੈਨੂੰ ਕੋਈ ਲੱਗਾ ਹੀ ਨਹੀਂ ਕਿ ਅਸੀਂ ਦੂਜੀ ਧਰਤੀ ਤੇ ਆ ਗਏ, ਆਪਣੇ 5 ਦਰਿਆਵਾਂ ਦੀ ਧਰਤੀ ਤੇ।
ਕਰ ਰਹੇ ਹਾਂ ਤੇ ਰੁਕਾਵਟਾਂ ਸੀ ਉਹ ਸਾਨੂੰ ਬੁਰੀਆਂ ਲੱਗੀਆਂ ਚੰਗਾ ਲੱਗਾ ਬਸ ਸਾਨੂੰ ਤਾਂ ਜਦੋਂ ਪੁੱਛਿਆ ਨਾ ਜੀ ਕਹਿੰਦੇ ਮੈਨੂੰ ਮੈਂ ਉੱਥੇ ਗਿਆ ਸੀਗਾ ਮੈਨੂੰ ਕਹਿੰਦੇ ਤੁਸੀਂ ਕੀ ਕਰਨ ਜਾਣਾ ਉੱਥੇ ਮਹਾਂ ਜੀ ਉਹ ਸਾਡਾ ਲਾਹੌਰ ਹੈ ਜੀ ਅਸੀਂ ਆਪਣੇ ਲਾਹੌਰ ਦੇਖਣ ਜਾਣਾ ਆਪਣੇ ਲਾਹੌਰ ਦੇ ਲੋਕਾਂ ਨੂੰ ਮਿਲਣ ਜਾਣਾ ਸਾਡੇ ਲੋਕ ਨੇ ਉੱਥੇ ਉਹ ਅੱਜ ਜਿਹੜਾ ਅਧੂਰਾਪਣ ਸੀ ਉਹ ਪੂਰਾ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਇਸ ਧਰਤੀ ਉੱਤੇ ਪੈਰ ਪਾਉਣ ਤੋਂ ਦਿਲੋਂ ਜੀ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਆਓ ਜੀ ਬਣਵਾ ਲਓ ਤਸਵੀਰਾਂ ਤੇ ਫਿਰ ਮੈਂ ਅਕਸਰ ਅਖਬਾਰਾਂ ਦੇ ਵਿੱਚ ਲਿਖਦਾ ਰਹਿੰਦਾ ਜੀ। ਸਵਰਨ ਸਿੰਘ ਭੰਗੂ ਮੇਰਾ ਨਾਮ ਹੈ, ਇਲਾਕਾ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਹੈ ਤੇ ਮੇਰੇ ਸਾਹਮਣੇ ਨਾਸਰ ਢਿੱਲੋਂ ਜੀ ਖੜੇ ਨੇ ਜਿਹੜੇ ਸਾਡੇ ਸਾਰੇ ਪੰਜਾਬੀਆਂ ਦੇ ਦਿਲ ਵਿੱਚ ਇਸ ਲਈ ਵਸਦੇ ਨੇ ਕਿ ਇਹਨਾਂ ਨੇ ਵਿਛੜਿਆਂ ਨੂੰ ਮਿਲਾਇਆ ਹੈਗਾ, ਜਿਹੜੇ 1947 ਤੋਂ ਬਾਅਦ ਵਿਛੜੇ ਸੀਗੇ। ਮੇਰੇ ਇੱਕ ਗੱਲ ਯਾਦ ਆ ਗਈ ਸੀ, ਮੈਂ ਇਹਨਾਂ ਨੂੰ ਇੱਕ ਵਾਕਾ ਸੁਣਾ ਰਿਹਾ ਸੀ ਕਿ ਬਰਨਾਲਾ ਦੇ ਇੱਕ ਬਜ਼ੁਰਗ ਨੂੰ ਮੈਂ ਮਿਲਿਆ ਸੀ। ਉਹਨੇ ਬਹੁਤ ਚਿਰ ਪਹਿਲਾਂ ਇੱਕ ਲੇਖ ਲਿਖਿਆ ਸੀਗਾ, ਮੇਰੇ ਨਾਂ ਯਾਦ ਆ ਜੂਗਾ ਗੱਲ ਕਰਦਿਆਂ। ਉਸ ਲੇਖ ਦੇ ਵਿੱਚ ਇਹ ਸੀ ਕਿ ਨੂਰਾਂ ਦਾ ਰੁਪਈਆ, ਲੇਖ ਦਾ ਨਾਂ ਸੀ ਨੂਰਾਂ ਦਾ ਰੁਪਈਆ। ਤੇ ਉਸ ਤੋਂ ਬਾਅਦ ਮੈਂ ਉਸ ਬਜ਼ੁਰਗ ਨੂੰ ਮਿਲਿਆ। ਉਹ ਬਜ਼ੁਰਗ ਦੇ ਅੰਦਰ ਇੱਕ ਸਿੱਖ ਸੀਗੀ ਕਿ ਜਦੋਂ 1947 ਦੇ ਵਿੱਚ ਰਾਈਟਸ ਹੋ ਰਹੇ ਸੀ, ਮੈਂ ਖੇਤ ਵੱਲ ਗਿਆ ਤਾਂ ਮੈਨੂੰ ਖੇਤ ਦੇ ਵਿੱਚੋਂ ਚੀਖਣ ਦੀ ਆਵਾਜ਼ ਆਈ ਤਾਂ ਮੈਂ ਉੱਥੇ ਗਿਆ ਤਾਂ ਉੱਥੇ ਮੇਰਾ ਵੀ ਮਨ ਭਰ ਰਿਹਾ ਦੱਸਦੇ ਦਾ। ਤਾਂ ਉਹ ਦੱਸ ਰਿਹਾ ਸੀ ਕਿ ਜਦੋਂ ਮੈਂ ਦੇਖਿਆ ਤੇ ਇੱਕ ਜਿਹੜੀ ਔਰਤ ਹੈਗੀ ਆ ਉਹ ਬੱਚੇ ਨੂੰ ਜਨਮ ਦੇ ਰਹੀ ਸੀ ਤੇ ਉਹਨੇ ਮੇਰੇ ਮੂਹਰੇ ਹੱਥ ਬੰਨੇ ਕਿ ਮੈਨੂੰ ਤੁਸੀਂ ਮਾਰਿਓ ਨਾ, ਤੇ ਵੀ ਜੇ ਕਰ ਸਕਦਾ ਤਾਂ ਤੂੰ ਮੈਨੂੰ ਪਾਣੀ ਦਾ ਘੁੱਟ ਪਿਲਾ ਦੇ। ਉਹ ਕਹਿੰਦਾ ਵੀ ਮੈਂ ਉਹਨੂੰ ਆਪਣੀ ਖੂਹ ਦੇ ਵਿੱਚ ਪੱਗ ਸੁੱਟ ਕੇ ਗਿੱਲੀ ਕੀਤੀ ਤੇ ਉਹਦੇ ਮੂੰਹ ਦੇ ਵਿੱਚ ਪਾਣੀ ਪਾਇਆ ਤੇ ਉਸ ਤੋਂ ਬਾਅਦ ਉਹਦੇ ਬੱਚਾ ਪੈਦਾ ਹੋਇਆ। ਤੇ ਫਿਰ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਮਿਲਟਰੀ ਉਹਨੂੰ ਲੈਣ ਆਈ ਤਾਂ ਬੱਚਾ ਕੁਝ ਸਮੇਂ ਦਾ ਹੋ ਚੁੱਕਿਆ ਸੀ। ਤੇ ਮੈਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਸਬੱਬ ਦੇ ਬਸ ਗਿਆ ਤਾਂ ਉਹਨੇ ਬੱਚਾ ਮੈਨੂੰ ਦਿਖਾਇਆ ਤੇ ਨਾਲ ਕਿਹਾ ਕਿ ਉਹ ਬੱਚਾ ਹੈਗਾ ਜਿਹੜਾ ਉਸ ਵੇਲੇ ਮੈਂ ਜਨਮ ਦੇ ਰਹੀ ਸੀਗੀ। ਤੇ ਨਾਲ ਦੀ ਨਾਲ ਉਹਨੇ ਮੇਰੇ ਹੱਥ ਦੇ ਉੱਤੇ 1 ਰੁਪਈਆ ਧਰਿਆ ਤੇ ਉਹ ਰੁਪਈਆ ਚਾਂਦੀ ਦਾ ਰੁਪਈਆ ਸੀ ਜਿਹੜਾ ਅੱਜ ਤੱਕ ਮੈਂ ਸਾਂਭਿਆ ਹੋਇਆ। ਉਹ ਰੁਪਈਆ ਮੈਨੂੰ ਉਹਨਾਂ ਨੇ ਦਿਖਾਇਆ ਸੀਗਾ ਤੇ ਮੈਂ ਬਕਾਇਦਾ ਅਖਬਾਰ ਦੇ ਵਿੱਚ ਵੀ ਉਹ ਰੁਪਏ ਦੀ ਫੋਟੋ ਤਾਰੀ ਸੀ। ਮਤਲਬ ਸੀ ਉਹਦਾ ਨੂਰਾਂ ਦਾ ਰੁਪਈਆ। ਉਹਦੇ ਮਨ ਦੇ ਵਿੱਚ ਇਹ ਸੀ ਕਿ ਨੂਰਾਂ ਤਾਂ ਹੁਣ ਨਹੀਂ ਰਹੀ ਹੋਏਗੀ, ਵੀ ਮੇਰਾ ਜਿਉਂਦੇ ਜੀ ਮੈਂ ਕਲਪਦਾ ਰਿਹਾ ਕਿ ਮੈਂ ਉਸ ਬੱਚੇ ਨੂੰ ਵੀ ਦੇਖ ਸਕਾਂ। ਠੀਕ ਹੈ, ਸੋ ਜੇ ਕਿਤੇ ਮੇਰਾ ਵੀ ਉਸ ਵੇਲੇ ਤੁਹਾਡੇ ਨਾਲ ਨਾਸਰ ਢਿੱਲੋਂ ਦੇ ਨਾਲ ਵਾਹ ਹੁੰਦਾ, ਸ਼ਾਇਦ ਆਪਾਂ ਉਸ ਬਜ਼ੁਰਗ ਦੀ ਆਸ ਉਮੀਦ ਹੈ ਪੂਰੀ ਕਰ ਦਿੰਦੇ। ਉਹ ਬਜ਼ੁਰਗ ਹੁਣ ਇਸ ਧਰਤੀ ਤੇ ਨਹੀਂ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਅਧੂਰੀਆਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਰਹਿ ਗਈਆਂ। ਆਓ ਜੀ ਬਹੁਤ ਸਾਰਾ ਪਿਆਰ ਮੁਹੱਬਤ ਧੰਨਵਾਦ ਵੀ ਆਏ। ਬਾਕੀ ਤੁਸੀਂ ਤਾਂ ਕੰਮ ਬਹੁਤ ਵਧੀਆ ਕਰ ਰਹੇ ਹੋ ਪੂਰਾ ਇੰਡੀਆ ਜਿਹੜਾ ਖਾਸ ਕਰ ਪੰਜਾਬ ਉਹਦਾ ਮਰੀਜ਼ ਦਾ ਤੁਹਾਡਾ ਕੰਮ ਹੈ ਕੋਈ ਵੀ ਨਹੀਂ ਕਰਦੇ। ਸ਼ਹਿਜਾਦ ਹੁੰਦਾ ਸ਼ਹਿਜਾਦ ਇੱਕ ਮਿੰਟ ਤਾਈ ਨੇ ਤੁਹਾਨੂੰ ਪਿਆਰ ਦੇ ਤਾਈ ਨੇ ਤੁਹਾਨੂੰ ਪਿਆਰ ਦੇ ਠੀਕ ਹੈ ਜੀ, ਸ਼ੁਕਰੀਆ ਤੁਹਾਡਾ। ਉਹ ਨਹੀਂ ਸਾਰਾ ਕੁਝ ਓਕੇ ਠੋਕ ਦੇ ਸਾਰਾ ਇਹੀ ਬਹੁਤ ਹੈ ਤੁਹਾਡੇ ਲਈ। ਧੰਨਵਾਦ ਤੁਹਾਡਾ ਜੀ, ਸ਼ੁਕਰੀਆ। ਇਹ ਸੁਖੀ ਭਾਈ ਹੈ ਮੇਰੇ USA ਤੋਂ, ਉਹਨਾਂ ਦੀ ਮਾਂ ਜੀ ਨੇ ਬੀਜੀ ਨੇ। ਤੁਹਾਡਾ ਸ਼ੁਕਰੀਆ ਜੀ। ਐਂਡ ਵਾਲੇ ਦਿਨ ਮੁਲਾਕਾਤ ਹੋਈ ਹੈ, ਪਹਿਲਾਂ ਦੀ ਮੁਲਾਕਾਤ ਹੁਣ ਤੁਸੀਂ ਉੱਥੇ ਆਏ ਹੋ। ਜ਼ਰੂਰ ਆਪਣੀ ਮੈਂ ਬੰਦੇ ਕੋ ਆਇਆ ਮੈਂ ਕਿਹਾ ਥੋੜਾ ਜਿਹਾ ਇਸ ਸਾਈਡ ਤੇ ਆ ਜਾਓ। ਇੱਥੋਂ ਤੁਹਾਨੂੰ ਬਾਬਰ ਸਾਹਿਬ ਦਾ ਸਵਾਗਤ ਕਰਨਾ ਹੈ। ਪੱਕਾ ਹੈ ਨਾਸਰ ਨੇ ਪੀਸ ਤਾਂ ਨਹੀਂ ਰੱਖੀ ਕਿ ਮੈਂ ਫੋਟੋ ਸੋਹਣਾ ਮੁੰਡਾ ਤੇ ਹੋਊਗਾ। ਆ ਜਾਓ ਸੁਪਨੇ। ਹਾਂ ਭਾਜੀ ਆ ਜਾਓ। ਉਹ ਤੁਸੀਂ ਵੀ ਉੱਥੋਂ ਆਏ ਹੋ, ਉਹਨਾਂ ਬਹੁਤ ਚੜ੍ਹਦੇ ਪੰਜਾਬ ਤੋਂ ਆਏ ਹੋ। ਆ ਜਾ ਮੇਰਾ ਨੁਕਸਾਨ ਕੋਈ ਨਹੀਂ ਦੇਖਣਾ ਹੁੰਦਾ। ਫੋਟੋ ਲੈ ਲਓ, ਵੀਡੀਓ ਲੈ ਲਓ। ਇੱਥੇ ਆ ਜਾ ਮੇਰੇ ਵੱਡੇ ਭਾਈ ਅੱਗੋਂ ਪਰਾਂ ਕਰਕੇ ਫੋਟੋ ਸਹੀ ਹੋਣੀ ਹੈ। ਕੀ ਹੋਇਆ ਦੁਬਾਰਾ ਦੱਸੋ। ਮੇਰੇ ਲੱਤ ਤੇ ਬਹੁਤ ਵੱਡਾ ਫੋੜਾ ਹੋ ਗਿਆ ਸੀ ਨਾ, ਤੇ ਮੈਨੂੰ ਡਾਕਟਰ ਦੇ ਲੈ ਕੇ ਗਏ। ਐਂਟਰੀ ਫੀ ਜਿਹੜੀ ਫੀਸ ਦਿੰਦੇ ਹੋਗੇ ਅਸੀਂ 450 ਰੁਪਏ ਉਹਨੇ ਲਈ।
ਪਰ ਜੋ ਮੈਨੂੰ ਡਾਕਟਰ ਨੇ ਦੇਖਿਆ, ਨਾ ਉਹਨੇ ਫੀਸ ਲਈ, ਨਾ ਉਹਨੇ ਦਵਾਈਆਂ ਦੇ ਪੈਸੇ ਲਏ, 5 ਰੁਪਏ ਫੀਸ ਵੀ ਨਹੀਂ ਦਿੱਤੀ। ਮੈਂ ਬਹੁਤ ਰਿਕੁਐਸਟ ਕੀਤੀ ਉਹਨੂੰ ਕਿ ਵੀ ਪਲੀਜ਼ ਇਦਾਂ ਚੰਗਾ ਨਹੀਂ, ਮੈਂ ਫੋਨ ਕਰ ਕਿ ਨਾ ਤੁਸੀਂ ਸਾਡੇ ਮਹਿਮਾਨ ਆ, ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ, ਮੇਰੇ ਲਈ ਤੁਸੀਂ ਦੁਆ ਕਰੋ। ਮੈਂ ਸੱਚੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਕਿੱਦਾਂ ਉਹਨਾਂ ਦੀ ਤਾਰੀਫ ਕਰ ਸਕਦੀ ਹਾਂ ਨਾ। ਬਹੁਤ ਪਿਆਰ ਵਾਲੇ ਲੋਕ, ਅਸੀਂ ਨਹੀਂ ਇੰਨੇ ਪਿਆਰ ਵਾਲੇ ਜਿੰਨੇ ਤੁਸੀਂ ਪਿਆਰ ਵਾਲੇ ਆ। ਸਾਨੂੰ ਵੀ ਥੋੜਾ ਥੋੜਾ ਸਿਖਾ ਦਿਓ ਕਿ ਅਸੀਂ ਕਿੱਦਾਂ ਮਿੱਠਾ ਬੋਲੀਏ। ਸਿੱਖਣ ਨੇ ਇੱਕ ਦੂਜੇ ਕੋ ਸਿੱਖਣ ਦਾ ਸਹੀ ਗੱਲ ਹੈ। ਸੱਚੀ ਬਹੁਤ ਰਿਸਪੈਕਟ ਦਿੰਦੇ ਸਾਨੂੰ। ਬਹੁਤ ਸ਼ੁਕਰੀਆ ਜੀ। ਹੈ ਨਾ, ਅਸੀਂ ਤਾਂ ਹੀ ਵਾਰ-ਵਾਰ ਫਿਰ ਇੱਥੇ ਆਉਂਦੇ ਆ ਕਿਉਂਕਿ ਸਾਨੂੰ ਬਹੁਤ ਚੰਗਾ ਲੱਗਦਾ। ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਜੀ। ਜੀ ਦੋਸਤੋ ਮੈਂ ਪਹੁੰਚ ਚੁੱਕਿਆ ਹਾਂ ਇਸ ਵੇਲੇ ਪਟਿਆਲਾ ਨਹੀਂ ਪਟਿਆਲੇ ਤੋਂ ਕਹਾਂ ਹੀ ਆ ਬਾਹਰ ਦੋਸਤੋ ਅਸੀਂ ਲੰਘੇ ਬਾਰਡਰ ਤੇ ਇਸ ਵੇਲੇ ਜਿਹੜਾ ਹੈਗਾ ਲਾਹੌਰ ਦੇ ਰਸਤੇ ਦੇ ਉੱਤੇ ਆ ਔਰ ਵਾਹਗਾ ਬਾਰਡਰ ਪਾਰ ਕਰਕੇ ਵੱਡੇ ਵੀਰ ਨਾਸਰ ਤੇ ਜੀ ਦੇ ਕੋਲੇ ਪਹੁੰਚੇ ਆ ਔਰ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਨਾਂ ਦੇ ਦਰਸ਼ਨ ਹੋਏ ਆ। ਇਹਨਾਂ ਦੇ ਦਰਸ਼ਨ ਪਹਿਲਾਂ ਆਪਾਂ ਇੰਡੀਆ ਗ੍ਰਹਿ ਦੇ ਵੀ ਕਰਦੇ ਰਹੇ ਆ ਤੇ ਹੁਣ ਪਾਕਿਸਤਾਨ ਦੀ ਧਰਤੀ ਤੇ ਆਏ ਆ ਤੇ ਹੁਣ ਵੀ ਜਿਹੜੇ ਹੈਗੇ ਦਰਸ਼ਨ ਵੱਡੇ ਭਰਾ ਦੇ ਹੋਏ ਆ ਔਰ ਇਹਨਾਂ ਦੇ ਵੱਲੋਂ ਜਿਹੜਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਤੇ ਇਹਦੇ ਲਈ ਅਸੀਂ ਡਾਢੇ ਮਸ਼ਕੂਰ ਆ। ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਇਹ ਭਰਾ ਹੈ ਛੋਟਾ ਹੀ ਹੈ ਉਮਰ ਦੇ ਨਾਲ ਉਹਨਾਂ ਕੋਈ ਫੋਟੋ ਬਣਾ ਟੀਮ ਲੀਡਰ ਹੋਣਾ ਹੈ, ਲਾਈਵ ਫੋਨ ਨਹੀਂ ਲੈ ਜਾਏਗਾ। ਸਾਹਿਬ ਗੱਡੀ ਟੀਮ ਲੀਡਰ ਦੀ ਫਿਰ ਡਿਊਟੀ ਹੁੰਦੀ ਆ ਸਾਰਿਆਂ ਨੂੰ ਨਾਲ ਲੈ ਕੇ ਟੀਮ ਲੀਡਰ ਆਇਆ ਤਾਂ ਫੁੱਲ ਤੁਸੀਂ ਪਛਾਣ ਆ ਕਰ ਛੜਿਆ ਨਹੀਂ, ਤੀਜੇ ਬੰਦੇ ਨੂੰ ਦੇਤੇ ਆ, ਲੈ ਕੇ ਗਾਂ ਦੇ ਜਾ। ਮਾਨ ਦੀ ਸਾਂਝ ਆ, ਸੱਭਿਆਚਾਰ ਦੀ ਸਾਂਝ ਆ ਤੇ ਜੋ ਉਪਰਾਲਾ ਨਾਸਿਰ ਢਿੱਲੋਂ ਸਾਹਿਬ ਨੇ, ਅਹਿਮਦ ਰਜ਼ਾ ਪੰਜਾਬੀ ਨੇ ਤੇ ਸਾਰੇ ਹੀ ਇੱਥੇ ਪੰਜਾਬੀ ਭੈਣਾਂ ਵੀਰਾਂ ਨੇ ਕੀਤਾ। ਮੈਂ ਦਿਲੀ ਤੌਰ ਦੇ ਉੱਤੇ ਤੇ ਮੇਰੇ ਵਰਗੇ ਸੈਂਕੜੇ ਹਜ਼ਾਰਾਂ ਲੱਖਾਂ ਹੋਰ ਪੰਜਾਬੀ ਜਿਹੜੇ ਕਿ ਬੋਲੀ ਦੀ ਸਾਂਝ ਆ, ਸਾਡੀ ਮਾਂ ਬੋਲੀ, ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਕੀਆਂ ਭੈਣਾਂ ਨੇ। ਇਹ ਸੱਚੀ ਮੁੱਚੀ ਸਕੀਆਂ ਭੈਣਾਂ। ਇਹ ਜਿੰਦਾਬਾਦ ਰਵੇ ਪੰਜਾਬੀ। ਬਹੁਤ ਥੈਂਕ ਯੂ। ਔਰ ਦੇਸ਼ ਜੀ ਬਹੁਤ ਸ਼ੁਕਰੀਆ। ਧੰਨਵਾਦ ਜੀ। ਬਹੁਤ ਵਧੀਆ। ਹਰ ਪੰਜਾਬੀ ਪਿਛਲੇ 3 ਨਸਲਾਂ ਤੋਂ ਸੁਣਦਾ ਆ ਰਿਹਾ। ਸੁਰਿੰਦਰ ਕੌਰ ਜੀ ਉਹਨਾਂ ਦੀ ਦੋਸਤੀ ਸਾਡੇ ਲਈ ਇਹ ਬੜੀ ਮਾਣ ਦੀ ਗੱਲ ਹੈ। ਇਸ ਦੇ ਅੰਦਰ ਇੱਕ ਖਾਸ ਡਿਸਕਸ਼ਨ ਪੈਨਲ ਜਿਹਦੇ ਪੰਜਾਬ ਦੇ ਲੋਕ ਗਾਇਕ ਉਹਦੇ ਸੁਣਾਣੀ ਜਿਹੜੀ ਗੱਲਬਾਤ ਕਰਨਗੇ। ਸੁਰਿੰਦਰ ਕੌਰ ਜੀ ਰਹਿੰਦੇ ਉਸ ਜਿੰਦਾ ਪੂਰਾ ਪੰਜਾਬ ਦੀਵਾਨਾ ਹੈ। ਅਗਰ ਸ਼ਿਵ ਨੂੰ ਕਿਸੇ ਨੇ ਗਾਇਆ ਹੈ ਤੇ ਉਹ ਸੁਰਿੰਦਰ ਜੀ ਨੇ ਗਾਇਆ। ਉਹ ਸਾਰੀਆਂ ਗੱਲਾਂ ਇਹ ਹੋਣਗੀਆਂ ਕਾਨਫਰੰਸ ਦੇ ਅੰਦਰ। ਠੀਕ ਹੈ, ਚੰਗਾ ਲੱਗ ਰਿਹਾ ਹੈ ਤੇ ਤੁਹਾਨੂੰ ਕਿੰਜ ਦਾ ਲੱਗਿਆ? ਮਧਾਣੀਆਂ ਹਾਇਓ ਮੇਰੇ ਡਾਡਿਆ ਰੱਬਾ, ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੈ। ਵਾਹ ਵਾਹ। ਹਾਇਓ ਮੇਰੇ ਡਾਡਿਆ ਰੱਬਾ, ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹੈ। ਕੀ ਬਾਤ ਹੈ, ਕੀ ਬਾਤ ਹੈ ਮੈਡਮ, ਬਹੁਤ ਸ਼ੁਕਰੀਆ। ਤੁਹਾਡੇ ਆ ਵੀ ਬਾਅਦ ਚ ਸਾਡੇ ਇਦਾਂ ਕਰਦੇ ਮੈਨੂੰ ਇਦਾਂ ਮੁੜ ਕੇ ਇਦਾਂ ਪਰ ਜੋ ਸਵਾਗਤ ਹੈ। ਬਹੁਤ ਸ਼ੁਕਰੀਆ। ਥੈਂਕ ਯੂ ਮੈਡਮ। ਬਹੁਤ ਬਹੁਤ ਸ਼ੁਕਰੀਆ। ਆ ਜਾਓ ਡਾਕਟਰ ਸਾਹਿਬ। ਇੱਕ ਵੀ ਬਲੋਗ ਨਹੀਂ ਚੱਲ ਰਿਹਾ ਭਾਈ ਅਸੀਂ ਵਾਪਸ ਲੈ ਲੈਣੇ ਉਹ ਵਿੱਚੋਂ ਕੱਢਦੇ ਨਹੀਂ ਹੋਰ ਵੀ ਪਏ। ਇਹਨਾਂ ਦਾ ਤਾਰਫ ਕਰਵਾਦਾ। ਇਹ ਵੀ ਰਾਈਟਰ ਹੈ ਤੇ ਇਹ ਬਹੁਤ ਸੋਹਣੇ ਸ਼ਾਇਰ ਨੇ ਪੰਜਾਬੀ ਦੇ। ਬਹੁਤ ਸੋਹਣੀ ਗੱਲ ਦੱਸੀ ਜੀ। ਹਾਂ, ਪ੍ਰੋਫੈਸਰ ਹੀ ਨਾਲ। ਕਹਿੰਦੇ ਵੀ ਜਿਹੜੇ ਮੇਰੇ ਸਤਿਕਾਰਯੋਗ ਦਾਦਾ ਜੀ ਉਹਨਾਂ ਨੇ ਪੂਰੀ ਜ਼ਿੰਦਗੀ ਪੂਰੀ ਹਯਾਤੀ
ਆਪਣੀ ਮੰਜੀ ਦੀ ਪੈਂਦ ਆ ਜਿਹੜੀ ਉਹ ਅਬੋਰ ਵੱਲ ਨਹੀਂ ਕਰਨ ਦਿੱਤੀ, ਕਹਿੰਦੇ ਇਧਰ ਮੇਰਾ ਅਬੋਰ ਆ। ਤੇ ਕੀ ਬਾਤ ਹੈ, ਇਹ ਭਾਵੁਕਤਾ ਦੀ ਇਹ ਗੱਲ ਆ ਅਸਲ ਦੇ ਵਿੱਚ, ਇਹ ਅੰਦਰੋਂ ਅੰਦਰੋਂ ਰੱਬ ਭਰਦੀਆਂ ਇਹ ਗੱਲ। ਉਹ ਇੰਨਾ ਹੀ ਸੈਕਰਡ ਤੇ ਮੁਕੱਦਸ ਸਮਝਦੇ ਸਨ ਨਾ, ਜਿੰਨਾ ਖਾਨਾ ਕਾਬਾ ਹੈ। ਵੀ ਅਸੀਂ ਖਾਨਾ ਕਾਬਾ ਵਾਲੇ ਲੱਤਾਂ ਨਹੀਂ ਕਰ ਸਕਦੇ, ਉਹ ਕਹਿੰਦੇ ਨੇ ਮੈਨੂੰ ਤਾਂ ਉਹ ਵੀ ਉਹੀ ਲੱਗਦਾ, ਉਧਰ ਲੱਤਾਂ ਨਹੀਂ ਕਰਨੀਆਂ। ਉਹ ਦੇਸ਼ ਨਾਲ ਤੇ ਵਤਨ ਨਾਲ ਮੁਹੱਬਤ ਵੈਸੇ ਵੀ ਇਮਾਨ ਦਾ ਹਿੱਸਾ। ਜੀ ਜੀ, ਤੇ ਉਹ ਮੁਹੱਬਤ ਸੀ ਉਹਨਾਂ ਨੂੰ, ਲੇਕਿਨ ਉਹ ਸਿੱਖਦੇ ਮਰ ਗਿਆ ਜੀ, ਨਹੀਂ ਵੀਜ਼ਾ ਮਿਲ ਸਕਿਆ। ਸਾਡੇ ਬਾਬੇ ਹਲੇ ਵੀ ਕਹਿੰਦੇ ਜਿਹੜੇ ਹੈਗੇ ਆ, ਉਹ ਕਹਿੰਦੇ ਸਾਡਾ ਦੇਸ਼ ਆ। ਦੇਸ਼ ਆ, ਉਹ ਇਹਨੂੰ ਤਾਂ ਦੇਸ਼ ਮੰਨਣ ਨੂੰ ਤਿਆਰ ਨਹੀਂ ਹਾਲੇ ਵੀ। ਉਹ ਕਹਿੰਦੇ ਸਾਡਾ ਦੇਸ਼ ਉਹ ਆ, ਜਦੋਂ ਅਸੀਂ ਆਪਣੇ ਦੇਸ਼ ਹੁੰਦੇ ਸੀ। ਸਾਡੇ ਦੇਸ਼ ਇਦਾਂ ਸੀ, ਸਾਡੇ ਦੇਸ਼ ਇਦਾਂ ਸੀ। ਇਹ ਚੀਜ਼ਾਂ ਬਾਬੇ ਤਾਂ ਹਲੇ ਵੀ ਉਹ ਕਰਦੇ। ਇਸ ਤਰ੍ਹਾਂ ਦਾ ਕਿ ਵੀ ਹੁਣ ਜਦੋਂ ਮੈਡਮ ਆਉਂਦੇ ਨਾ ਨਨਕਾਣਾ ਸਾਹਿਬ ਜਾਂ ਇੱਧਰ ਲੋਕ ਬਾਬੇ ਜਿਹੜੇ ਉਸ ਟਾਈਮ ਦੇ ਨੇ ਇੱਥੇ ਵੈਸੇ ਹੀ ਆ ਜਾਂਦੇ ਵੀ ਸ਼ਾਇਦ ਮੈਨੂੰ ਉਹ ਮੇਰੇ ਏਰੀਆ ਦਾ ਬੰਦਾ ਲੱਭ ਜੇ। ਹਲੇ ਤੱਕ ਬਿਲਕੁਲ ਅੱਜ ਵੀ ਵੀ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਆ ਕੇ ਬਜ਼ੁਰਗ ਫਿਰਦੇ ਵੀ ਸ਼ਾਇਦ ਮੇਰੇ ਏਰੀਆ ਦਾ ਬੰਦਾ ਲੱਗਦਾ। ਹੋਰ ਮਹਿਮਾਨ ਸਾਡੇ ਬਹੁਤ, ਜਿਵੇਂ ਤੁਹਾਨੂੰ ਸਵੇਰੇ ਦੱਸਿਆ ਵੀ ਸੋਹਣਾ ਲਿਖਾਰੀ, ਸੋਹਣਾ ਸਿੰਗਰ, ਪੰਜਾਬ ਦੀ ਇੱਕ ਖੂਬਸੂਰਤ ਜਿਹੀ ਆਪਾਂ ਗਈ ਆਵਾਜ਼, ਸੂਫੀ ਗਾਇਕੀ ਦਾ ਅਜ਼ੀਮ ਸਿੰਗਰ ਹੈ, ਸ਼ਾਇਰ ਹੈ ਆਪਾਂ ਕਹਿ ਸਕਦੇ ਹਾਂ, ਵੀਰ ਸਿੰਘ ਆ ਗਏ ਆ। ਤੇ ਉਹਨਾਂ ਨੂੰ ਜਰਾ ਆਪਾਂ ਰਿਸੀਵ ਕਰ ਲਈਏ। ਬਹੁਤ ਦਿਲੋਂ ਮੈਂ ਖੁਸ਼ ਹਾਂ ਕਿ ਏਦਾਂ ਸੋਹਣਾ ਤੇ ਸੁਰੀਲਾ ਸਿੰਗਰ ਸਾਡੀ ਇਸ ਕਾਨਫਰੰਸ ਦਾ ਹਿੱਸਾ ਬਣ ਜਾ ਰਿਹਾ, ਤੇ ਉਸ ਤੋਂ ਬਾਅਦ ਪਾਕਿਸਤਾਨ ਆ ਰਿਹਾ। ਤੇ ਇਹਨਾਂ ਨਾਲ ਵੀ ਕੁਝ ਦਿਨ ਸਪੈਂਡ ਕਰਾਂਗੇ, ਨਾਲ ਦੀ ਨਾਲ ਕੁਝ ਸੁਣਾਂਗੇ ਵੀ ਉਹਨਾਂ ਦੇ ਕੋਲੋਂ। ਉਹਨਾਂ ਦਾ ਹੈ 13 ਤੋਲਾਂ ਦਾ, ਤੇ ਉਹ ਵੀ ਉਹਨਾਂ ਕੋਲ ਸੁਣਾਂਗੇ। ਤੇ ਹੋਪਫੁਲੀ ਸਾਰਾ ਕੁਝ ਵਧੀਆ ਉਹ ਆਏਗੇ। ਹਾਂਜੀ ਦੋਸਤੋ, ਸਾਰੇ ਦਿਲ ਬਾਗੋ ਬਾਗ ਹੋ ਗਿਆ। ਭਾਈ ਸਾਹਿਬ ਵੈਲਕਮ ਜੀ। ਥੈਂਕ ਯੂ ਸਰ। ਵੀਰ ਸਿੰਘ ਜੀ ਵੈਲਕਮ ਜੀ। ਧੰਨਵਾਦ ਜੀ, ਧੰਨਵਾਦ। ਹੋਰ ਠੀਕ ਠਾਕ ਹੋ? ਬਿਲਕੁਲ ਸਭ ਵਧੀਆ। ਤੁਸੀਂ ਦੱਸੋ ਕਿਵੇਂ? 13 ਤੋਲਾਂਗੇ ਸੁਣਨਾ ਤਾਂ ਜ਼ਰੂਰ ਕੀ ਬਾਤ ਹੈ, ਉਹ ਵੀ ਸੁਣਿਆ ਜੀ। ਕੀ ਬਾਤ ਹੈ, ਅਧੂਰੇ ਹੁਣ ਤੁਹਾਡੇ ਦਿਲ ਖੁਸ਼ ਹੈ ਜੀ ਬਹੁਤ, ਤੁਸੀਂ ਆਏ ਹੋ। ਤੁਹਾਡੀ ਮੁਹੱਬਤ ਦਾ, ਪਿਆਰ ਦਾ ਬੜਾ ਸ਼ੁਕਰੀਆ। ਤੁਹਾਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਦਿਲੋਂ। ਤੇ ਇੱਕ ਤੇ ਕਾਨਫਰੰਸ ਤੇ ਦੂਸਰਾ ਪਾਕਿਸਤਾਨ ਤੁਹਾਡੇ ਆਉਣ ਦਾ ਸਾਨੂੰ ਜਿੰਨਾ ਸਾਥ ਕਰਨਾ ਉਸ ਤੋਂ ਬਹੁਤਾ ਸਾਨੂੰ। ਇਹ ਜੀ ਪ੍ਰੋਫੈਸਰ ਸ਼ਹਜ਼ਾਦ ਜੁਈਆ ਸਾਹਿਬ ਜੀ, ਬਹੁਤ ਸੋਹਣਾ ਲਿਖਦੇ ਨੇ ਜੀ, ਤੇ ਸ਼ਾਇਰ ਵੀ ਨੇ। ਫੋਨ ਤੇ ਰਾਬਤਾ ਹੋਇਆ ਸੀ। ਹਾਂ, ਇਹਨਾਂ ਦੀ ਕੀ ਬਾਤ ਹੈ, ਗ੍ਰੇਟ ਆਦਮੀ। ਪਰ ਮੇਰੀ ਖਾਹਿਸ਼ ਹੈ ਮੇਰਾ ਲਿਖਾ ਹੋਇਆ ਤੁਸੀਂ ਗਾ ਲਓ। ਹਾਏ ਵੀ ਨਹੀਂ ਮੇਰਾ ਲਿਖਾ ਮੈਂ ਨਾ ਜਦੋਂ ਉਹ ਅਮਰ ਹੋ ਜਾਵੇ ਨਾ ਜੀ। ਜਦੋਂ ਮੈਂ ਕਾਲਜ ਪੜ੍ਹਦਾ ਸੀ ਨਾ, ਹਾਂਜੀ। ਤਾਂ ਕੋਈ ਬੜੇ ਮਕਬੂਲ ਸ਼ਾਇਰ ਆਏ, ਆਹੋ। ਉਹਨਾਂ ਨੇ ਕੁਝ ਬੜਾ ਸੋਹਣਾ ਪੜ੍ਹਿਆ ਹੈ ਨਾ। ਹਾਂਜੀ, ਤੇ ਮੈਂ ਨਾ ਉਦੋਂ ਆਪਣੇ ਲਈ ਇੱਕ ਗੱਲ ਕਹੀ ਸੀ, ਮੈਂ ਕਿਹਾ ਵੀ ਮੇਰੇ ਹਰ ਗੀਤ ਨੂੰ ਨਿਕਾਲ। ਲੋ ਵੀ ਅਸੀਂ ਇੱਕ ਵਾਰੀ ਇਹਨਾਂ ਨੂੰ ਪਿੱਛੇ ਆ ਗਏ ਸੀ, ਤੇ ਮੇਰੀ ਖੁਆਇਸ਼ ਇਹ ਸੀ ਵੀ ਬਾਰਡਰ ਤੇ ਜਾ ਕੇ ਇਹਨਾਂ ਨੇ ਫੋਟੋ ਬਣਾਉਣੀ ਹੈ, ਇਹਨਾਂ ਦਾ ਵੈਲਕਮ ਉੱਥੇ ਜਾ ਕੇ ਕਰਨਾ। ਉਹ ਮਿਸ ਕਮਿਊਨੀਕੇਸ਼ਨ ਥੋੜੀ ਜਿਹੀ ਹੋ ਗਈ। ਇਹ ਪਹਿਲੋਂ ਆ ਗਏ, ਮੈਂ ਫੇਰ ਮੋੜ ਕੇ ਲੈ ਚੱਲਾਂ ਵਾਪਸ। ਮੈਂ ਫੋਟੋ ਉੱਥੇ ਆਪਾਂ ਬਣਾਉਣੀ ਜਾ ਕੇ। ਬਹੁਤ ਸ਼ੁਕਰੀਆ, ਬੜਾ ਚੰਗਾ ਪਾਕਿਸਤਾਨ ਦੀ ਲੱਗ ਰਿਹਾ ਧਰਤੀ ਨਾਸਰ ਤੇ। ਜੀ ਤੁਹਾਨੂੰ ਮਿਲ ਕੇ, ਤੁਹਾਡੀ ਟੀਮ ਨੂੰ ਮਿਲ ਕੇ। ਸ਼ਹਿਜ਼ਾਦ ਜੋਈਆ ਸਾਹਿਬ ਸ਼ੁਕਰੀਆ ਜੀ, ਔਰ ਤੁਹਾਡਾ ਬੈਗ ਬੜਾ ਪਿਆਰਾ ਲੱਗਾ ਮੈਨੂੰ, ਸਾਨੂੰ ਪੰਜਾਬੀ ਪੂਰੇ ਲਿਖੀ। ਪਿਆਰੇ ਲੱਗਦੇ ਆ। ਤੁਹਾਡਾ ਵਿਛੜਿਆ ਭਰਾ ਹੀ ਹੈ ਹਾਂ ਜੀ। ਜੀ, ਬਿਲਕੁਲ ਮਿਲ ਪਏ। ਵਾਹਿਗੁਰੂ ਮਿਹਰ ਰੱਖੇ ਜੀ, ਇਕੱਠੇ ਹੋਏ ਆ। ਰੱਬ ਸੁੱਖ ਰੱਖੇ, ਬਹੁਤ ਸੋਹਣੇ ਉਪਰਾਲੇ ਹੋਣ, ਬਹੁਤ ਸੋਹਣੀਆਂ ਸਾਂਝਾਂ ਪੈਣ, ਚੜ੍ਹਦੀ ਕਲਾ ਰਵੇ ਜੀ। ਆਓ ਇਹ ਆਪਣੇ ਇੱਥੇ ਨਾ ਕਰਦੇ ਨੇ ਸਮਾਲਾ ਕੀ ਜੁਦਾ, ਤੇ ਅੱਛਾ। ਇਹ ਵੀ ਫੈਨ ਹੈ ਤੁਹਾਡੇ। ਧੰਨਵਾਦ ਜੀ, ਧੰਨਵਾਦ। ਬਹੁਤ ਦੂਰ ਦੂਰ ਤੱਕ ਤੁਹਾਨੂੰ ਫੈਨ ਮਿਲਣ ਆਉਣੇ ਤੁਹਾਡੇ। ਵਾਹਿਗੁਰੂ ਮਿਹਰ ਰੱਖੇ। ਉਮਰ ਵੀ ਬਹੁਤ ਸੋਹਣੀ ਹੈ, ਚੱਕਰਾਂ ਚ ਨਾ ਪਿਆ ਤੇਰਾ ਦੀ ਖੇਡ। ਅੱਛਾ, ਉਹ ਸੁਬਾਹ ਮਿਲਾਂਗੇ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੀ ਬਹੁਤ ਚਾਹਤ ਹੈ ਤੁਹਾਨੂੰ ਮਿਲਣ ਦੀ, ਤੇ ਤੁਸੀਂ ਲਾਹੌਰ ਨਹੀਂ ਮਿਲੇ ਤੇ ਅੱਜ ਸਾਨੂੰ ਇੱਥੇ ਨਾਟਕ ਮਿਲ ਗਏ। ਕਰਕੇ ਆ ਰਹੇ ਆ ਉੱਥੋਂ ਨਾ, ਹਾਂ। ਥੀਏਟਰ ਗਰੁੱਪ ਹੈ। ਹੋਰ ਬਾਜੀ ਹਾਂ ਜੀ, ਠੀਕ ਹੋ? ਮੇਰੀ ਸਭ ਭਾਜੀ ਦਾ ਵਧੀਆ, ਫੋਟੋ ਠੀਕ ਇੱਕ ਠਾਕ। ਜੀ ਆ। ਜ਼ਰੂਰ ਜ਼ਰੂਰ। ਮੈਂ ਪਹਿਲਾਂ ਤੇ ਮਿਲੇ ਨਹੀਂ, ਜੇ ਹੁਣ ਤੁਹਾਨੂੰ ਜਾਂਦੇ ਬਹੁਤ ਜਾਂਦੇ ਤੇ ਯਾਦ ਮਿਲਦੇ ਆ। ਭਾਜੀ ਨਾਲ ਮੈਂ ਸਾਰਿਆਂ ਨਾਲ ਇਕੱਠੇ ਕੰਮ ਕਰਦੇ ਅੱਛਾ, ਹਾਂਜੀ। ਠੀਕ ਹੈ ਜੀ। ਸਾਡੇ ਉੱਥੇ ਨਾਟਕ ਸੀਗੇ। ਅੱਛਾ ਅੱਛਾ। ਦੀਦੀ ਬੜੀ ਤਾਰੀਫ ਕਰਦੇ ਤੁਹਾਡੀ। ਦੀਦੀ ਤਾਰੀਫ ਕਰਦੇ? ਹਾਂਜੀ। ਤੁਸੀਂ ਕਿਉਂ ਨਹੀਂ ਕਰਦੇ? ਇਹਨਾਂ ਨੇ ਕਹਿੰਦੇ ਮੈਂ ਫੋਲੋ ਕੀਤਾ ਤੁਹਾਨੂੰ। ਲਓ ਜੀ, ਇਹ ਝੰਡੇ ਝੂਲਦੇ ਦੋਵੇਂ ਮੁਲਕਾਂ ਦੇ। ਹਾਂ, ਲਾਗੋ ਲਾਗੀ ਖਲੋਤੇ ਦੋਵੇਂ ਭਰਾ ਹੈ ਨਾ। ਹਾਂ, ਤੇ ਐਂ ਲੱਗਦਾ ਉੱਥੋਂ ਤੇ ਲੱਗਦਾ ਮਿਲ ਪੈਣਗੇ ਇੱਕ ਦੂਜੇ ਨੂੰ। ਉੱਥੋਂ ਤੇ ਪਤਾ ਨਹੀਂ, ਵਿੱਚੋਂ ਤਾਂ ਮਿਲੇ ਹੀ ਹੋਏ ਨੇ। ਹਾਂ, ਵਿੱਚ ਦੇ ਕੁਐਸਚਨ ਲੱਗੇ ਆ। ਹਾਂਜੀ।
ਰੱਬ ਸੋਹਣਾ ਰਹਿਮਤ ਕਰੇ ਜੀ। ਹਾਂਜੀ ਮੈਨੂੰ ਬਿਲਕੁਲ। ਲੱਗਦਾ ਵੀ ਇਹ ਸਾਰਾ ਕੁਝ ਸੌਖਾ ਹੋਣਾ ਚਾਹੀਦਾ। ਜਿਹੜਾ ਖਾਸ ਕਰਕੇ ਕਲਚਰਲ ਅਫੇਅਰਸ ਦਾ ਮਸਲਾ ਹੈ ਨਾ, ਜਿੱਥੇ ਆਪਾਂ ਇੱਕ ਦੂਜੇ ਨਾਲ ਆਪਣੀ ਕਲਾ ਸਾਂਝੀ ਕਰਦੇ ਹਾਂ, ਉੱਥੇ ਤਾਂ ਮੈਨੂੰ ਲੱਗਦਾ ਕਿ ਪੂਰਨ ਤੌਰ ਤੇ ਇੱਕ ਖੁੱਲ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ ਦੋਵੇਂ ਪਾਸੇ, ਕਿਉਂਕਿ ਸਾਡਾ ਬੋਲੀ ਇੱਕ ਹੋਣ ਕਰਕੇ, ਕਲਚਰ ਇੱਕ ਹੋਣ ਕਰਕੇ ਸਾਡੀ ਕਲਾ ਵੀ ਬਹੁਤ ਮੇਲ ਖਾਂਦੀ ਹੈ। ਸੋ ਉਹਦਾ ਸ਼ੇਅਰ ਹੋਣਾ ਬੜਾ ਜ਼ਰੂਰੀ ਹੈ। ਤੇ ਉਸ ਤੋਂ ਬਾਅਦ ਜਿਹੜਾ ਕਿਰਦਾਰ ਹੈ ਨਾ ਜੀ, ਆ ਮੋਬਾਈਲ ਜਿਹੜਾ ਕਰਦਾ, ਹਾਂ। ਜਿਹੜੀ ਤੁਹਾਡੀ ਸਾਡੀ ਆਵਾਜ਼ ਇੱਕ ਦੂਜੇ ਤੱਕ ਪਹੁੰਚਦੀ ਹੈ ਨਾ, ਜੀ ਇਹ ਬਹੁਤ ਵੱਡਾ ਹਥਿਆਰ ਹੈ। ਆਪਾਂ ਵੀਡੀਓ ਜਦੋਂ ਸ਼ੇਅਰ ਕਰਦੇ ਆ, ਇੱਕ ਦੂਜੇ ਨੂੰ ਵੇਖਦੇ ਹਾਂ, ਯਾਰ ਕਿੰਨਾ ਲੋਕ ਪਿਆਰ ਕਰਦੇ ਆ। ਮੈਂ ਇੱਥੇ ਨਾ ਉਦੋਂ ਆਇਆ 2500 ਕੁਛ ਲੋਕ ਆਏ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਨਾ ਜਾਣਦਾ ਹੋਵੇ, ਬਾਬੇ ਕੀ, ਮਾਈਆਂ ਕੀ, ਮੁੰਡੇ ਕੀ। ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਨਾ ਵਿਛੜਿਆਂ ਨੂੰ ਮਿਲਾਉਣ ਵਾਲੀ, ਉਹ ਸੇਵਾ ਕਰਕੇ ਉਵੇਂ- ਤੁਹਾਨੂੰ ਬਹੁਤ ਪਿਆਰ ਕਰਦੇ ਨੇ ਲੋਕ। ਉਵੇਂ ਆਨਾ ਵੀ ਸਾਰੇ ਲੋਕ ਵੇਖਦੇ ਆ, ਮਿਲਣਾ ਚਾਹੁੰਦੇ। ਹਾਂਜੀ, ਮਿਲਣਾ ਚਾਹੁੰਦੇ। ਇਧਰੋਂ ਫਿਰ ਖਲੋਤੇ ਤੁਹਾਡੇ ਲਈ ਸਵਾਗਤ ਵਾਸਤੇ। ਧੰਨਵਾਦ ਭਾਜੀ ਕੀ ਹਾਲ ਚਾਲ ਠੀਕ ਹੋ ਜੀ? ਆ ਸਾਡੇ ਚਾਚਾ ਜੀ ਸਪੈਸ਼ਲ ਆਇਆ ਜੀ ਸ਼ੇਖੂਪੁਰਾ ਤੋਂ ਤੁਹਾਨੂੰ ਮਿਲਣ ਵਾਸਤੇ। ਇੱਕ ਮਿੰਟ ਜੀ ਸਾਨੂੰ ਦੇ ਦਿਓ ਨਾ ਨਾ ਸਰ ਜੀ ਮੌਲੀ ਸਾਹਿਬ ਤੁਸੀਂ ਅੱਗੇ ਆ ਜਾਓਗੇ, ਵੇਚਣਾ ਜੇ ਕਰਕੇ ਮੈਂ ਕਿਹਾ ਵਾਪਸ ਕਰਕੇ ਵੇਚਣਾ ਹੀ ਦੇਣਾ। ਧੰਨਵਾਦ ਜੀ, ਧੰਨਵਾਦ। ਵੀਰ ਸਿੰਘ ਵੀਰ ਦਾ ਸ਼ਾਨਦਾਰ ਇਸਤਕਬਾਲ ਹੋ ਰਿਹਾ ਜੀ। ਕੀ ਬਾਤ ਸਾਡੀ ਮਾਂ ਪੁੱਤ ਇੱਧਰ ਸਾਡੇ ਇਹਨਾਂ ਨੂੰ ਹੁਣ ਫੋਟੋ ਖਿੱਚਿਓ ਪਹਿਲਾਂ। ਮੈਂ ਸਾਡੀ ਤਰ੍ਹਾਂ ਦੀ ਮੈਂ ਖਿੱਚ ਦੇਣਾ ਉਹ ਮੈਂ ਦੱਸਣਾ ਵੀ ਚਾਚਾ ਜੀ ਇਹ ਸਾਡਾ ਦੋਸਤ ਹੈ ਮੁੰਡਾ। ਇਹ ਮਾਮਾ ਜੀ ਨੇ ਸ਼ੇਖੂਪੁਰਾ ਤੋਂ ਆਏ ਨੇ ਸਪੈਸ਼ਲ। ਮੈਂ ਖੇਚਲ ਕੀਤੀ ਜੀ ਸਾਡੇ ਨਾਲ ਕੀਤੀ ਹੈ। ਸਾਡੇ ਜੀ ਬੜੀ ਖੁਸ਼ੀ ਹੋਈ ਹੈ ਕਿ ਸਾਡਾ ਸਰਕਾਰ ਇਹ ਤੇ ਸਾਰਾ ਕ੍ਰੈਡਿਟ ਨਾਸਰ ਨੂੰ ਹੈ। ਉਹ ਕਹਿੰਦਾ ਪਾਗੇ ਚੜ੍ਹਦੇ ਤੇ ਲਾਂਦੇ ਪੰਜਾਬ ਦੀ ਜਿੰਨੀ ਨੇ ਕੋਸ਼ਿਸ਼ ਕੀਤੀ ਕਿ ਸਾਨੂੰ ਮਿਲਾਨ ਦੀ। ਬਿਲਕੁਲ ਬਿਲਕੁਲ ਬਿਲਕੁਲ। ਅੱਲਾਹ ਪਾਕ ਨੂੰ ਅਜਰ ਅਜ਼ੀਮ ਦਾ ਹੈ। ਬਿਲਕੁਲ ਬੜਾ ਸੋਹਣਾ, ਬੜਾ ਤਗੜਾ ਕੰਮ ਕਰਦਾ ਪਿਆ। ਹਾਂਜੀ ਸਾਲ ਹੋ ਗਏ ਗੱਲ। ਹਾਂ, ਬੜਾ ਤਗੜਾ ਕੰਮ ਕਰਦਾ ਪਿਆ ਤੇ ਬੜਾ ਮਨ ਅਸੀਂ ਤੇ ਬੁੱਢੇ ਆ ਸਰਕਾਰ ਹੁੰਦੇ ਨਾ ਜਵਾਨਾਂ ਦੀ ਸਾਰੀ ਗੱਲ। ਪਰ ਤੁਹਾਡਾ ਹੱਥ ਸਿਰ ਤੇ ਹੈ ਤਾਂ ਹੀ ਤਾਂ ਜਵਾਨ ਕਰ ਪਾ ਰਹੇ ਨੇ। ਇਨਸ਼ਾਅੱਲਾ। ਚਲੋ ਜੀ ਆਓ। ਬਾਜੀ ਹੋਰ ਸੁਣਾਓ। ਲੋ ਮਹਿਮਾਨਾਂ ਨੂੰ ਲੈ ਕੇ ਜਾਓ। ਅਸੀਂ ਵੀ ਕਿਹੜਾ ਭਾਜੀ ਕਿਹੜਾ ਪਿੰਡ ਸੀ ਤੁਹਾਡਾ ਪਿੱਛੇ ਇੱਧਰੋਂ? ਇੱਧਰ ਪੁਰਾਣਾ ਦੱਸਦੇ ਹੁੰਦੇ ਸੀ ਵੀ ਲੈਲਪੁਰ ਸੀਗਾ, ਇੱਥੋਂ ਪੱਟੀ ਗਏ, ਕੈਰੋਂ ਪਿੰਡ ਹੈ ਉੱਥੇ ਪੱਟੀ ਦੇ ਨੇੜੇ, ਉੱਥੋਂ ਫਿਰ ਨਾਗੋ ਕੇ। ਅੱਛਾ, ਸਾਡੇ ਤੇ ਇਹ ਤਾਂ ਸਾਡੇ ਜਿਹੜਾ ਨਾ ਨਾਗੋ ਕੀ ਸਰਲੀ ਆ, ਮੇਰੇ ਲੈਲਪੁਰ ਦੇ ਵਿੱਚ ਐਕਚੁਅਲ ਚ ਕੀ ਆ, ਦੋ ਪਿੰਡ ਸੀਗੇ ਨਾਗੋ ਕੇ ਤੇ ਸਰਲੀ। ਹਾਂ, ਉਥੋਂ ਦੋਵਾਂ ਪਿੰਡਾਂ ਤੋਂ ਜਦੋਂ ਲੋਕ ਉੱਠ ਕੇ ਇੱਧਰ ਨੂੰ ਆਏ, ਉਹ ਦੋਵਾਂ ਪਿੰਡਾਂ ਦਾ ਏਕਾ ਹੋਇਆ ਇੱਥੇ ਆ ਕੇ। ਉਹਨਾਂ ਨੇ ਇੱਥੇ ਆ ਕੇ ਇੱਕੋ ਪਿੰਡ ਸਹਿਜ ਦਾ ਨਾਂ ਨਾਗੋ ਕੇ ਸਰਲੀ ਕੀਤਾ। ਹਾਂ, ਇਹ ਕਹਾਣੀ, ਕਿਉਂਕਿ ਸਾਡੇ ਪਿੰਡ ਦੇ ਵਿੱਚ ਮੁਸਲਮਾਨ ਬਹੁਤ ਸੀਗੇ ਜੀ। ਮੈਂ ਬਜ਼ੁਰਗ ਸਾਡੇ ਦੱਸਦੇ ਪੁਰਾਣੇ ਕਿ ਇੱਥੇ ਬਹੁਤ ਜ਼ਿਆਦਾਤਰ ਮੁਸਲਮਾਨ ਸੀਗੇ, ਸਿੱਖ ਤੇ ਹਿੰਦੂ ਸਗੋਂ ਘੱਟ ਸੀਗੇ ਪਿੰਡ ਦੇ ਵਿੱਚ। ਉਹ ਫਿਰ ਜਦੋਂ ਇਕੱਠੇ ਹੋ ਕੇ ਕਿਤੇ ਇੱਧਰ ਨੂੰ ਚਾਲਾ ਪਾਇਆ ਉਹਨਾਂ ਨੇ, ਇੱਥੇ ਆ ਕੇ ਫਿਰ ਉਹ ਪਿੰਡ ਦਾ ਨਾਂ ਪਿੱਛੇ ਛੱਡਣਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਦੋਵਾਂ ਪਿੰਡਾਂ ਦਾ ਇਕੱਠਾ ਕਰਕੇ ਨਾਗੋ ਕੇ ਸਰਲੀ ਜਿਹੜਾ ਸੀ ਉਹ ਇੱਥੇ। ਬਿਲਕੁਲ ਇਹ ਤੇ ਮੇਰੇ ਪਿੰਡਾਂ ਦੇ ਲਾਗੇ ਆ। ਹਾਂ ਹਾਂ, ਮੇਰੇ ਪਿੰਡ ਦੇ ਬਿਲਕੁਲ ਨਾਲ ਹੀ ਆ, 5-7 ਕਿਲੋਮੀਟਰ। ਅੱਛਾ, ਹਾਂ, ਬਹੁਤਾ ਦੂਰ ਨਹੀਂ ਹੈਗਾ ਨਾਗੋ ਕੀ ਸਰਲੀ, ਬਲਕਿ ਸਾਡਾ ਪਹਿਲਾਂ ਐਮਐਨਏ ਉੱਥੋਂ ਦਾ ਸੀ। ਚਲੋ ਰੱਬ ਸੁੱਖ ਰੱਖੇ ਫਿਰ ਜਾ ਕੇ ਆਵਾਂਗੇ। ਹਾਂ, ਜਾ ਕੇ ਆਵਾਂਗੇ। ਸਾਡੇ ਪਿੰਡ ਦੇ ਬਜ਼ੁਰਗ ਬੈਠੇ ਹੋਏ ਆ ਕੇ ਇੱਥੇ। ਉਹ ਹੀ ਸੁਣਾ ਦੋ ਤੇ ਬੜੀ ਬੜੀ ਗੱਲ ਹੈ। ਮੈਂ ਤੁਹਾਡੇ ਕੋਲ ਸੋਹਣ ਕੱਲ ਲਾਹੌਰੀਏ ਫਿਲਮ ਚ ਅਸੀਂ ਕੀਤਾ ਸੀ। ਹਾਂ। ਕੀ ਹੋਇਆ ਜੇ ਅੱਡੇ ਅੱਡ ਸਾਡੇ ਰਾਹ ਹੋ ਗਏ, ਬੱਚਿਆਂ ਦੇ ਪਾਲੇ ਸੁਪਨੇ ਸਭ ਤਬਾਹ ਹੋ ਗਏ। ਲਿਖੀਆਂ ਨਾ ਤੂੰ ਨਾ ਮੈਂ ਲਿਖੀਆਂ ਭਾਗ ਦੀਆਂ, ਅਣਚਾਹੇ ਇਹ ਫਾਸਲੇ ਖਾਮਖਾ ਹੋ ਗਏ। ਤੇ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ, ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁਲਦੇ। ਤੇ ਕਿੱਦਾਂ ਕੋਈ ਪਾਬੰਦੀਆਂ ਲਾ ਲਓ ਪ੍ਰੀਤਾਂ ਤੇ, ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ। ਵਾਹ, ਕੀ ਵਾਹ। ਤੇ ਮੇਰਾ ਜਿਹੜੀ ਮੇਰੀ ਰੀਲ ਹੁੰਦੀ ਹੈ ਨਾ, ਬਾਰਡਰ ਤੋਂ ਆ ਕੇ, ਬਾਰਡਰ ਤੇ ਆ ਕੇ ਰੀਲ ਬਣਾਈ ਦੀ ਆ, ਮੈਂ ਇਹ ਉੱਤੇ ਲਾਉਣਾ ਹੁੰਦਾ। ਹਾਂ, 2-2 3-3 ਮਿਲੀਅਨ 4-4 ਮਿਲੀਅਨ ਲੋਕ ਵੇਖਦੇ ਆ, ਬਹੁਤ ਚੱਲਦੀ ਹੈ। ਤੇ
ਇਹ ਫਿਰ ਚਾਚਾ ਜੀ ਸਾਡੇ ਆ ਗਏ। ਸੌਰੀ ਜੀ, ਤੁਹਾਨੂੰ ਪਤਾ ਨਹੀਂ ਤੁਸੀਂ ਉੱਧਰ ਜੀ। ਜਿਵੇਂ ਤੁਸੀਂ ਗੱਲ ਕਰਨ ਦੇ ਸੀ ਨਾ ਵੀ ਇੱਕ ਉਧਰ ਹੈਗਾ ਗਿਆਨੀ ਤੇ ਕਿਧਰ ਮਸਜਿਦ ਚ ਮੌਲਵੀ ਹੈ, ਸੇਮ ਰੀਅਲ ਸਟੋਰੀ ਹੈ ਪਿਛਲੇ ਸਾਲ ਦੀ ਵੀ ਉਹਨਾਂ ਦਾ ਰਹਿ ਗਿਆ ਸੀ ਭਰਾ ਉਧਰ ਤੇ ਭੈਣਾਂ ਇੱਧਰ ਸਨ। ਹੁਣ ਉਹਦੇ ਬੱਚੇ ਸੀ ਮਸਜਿਦ ਚ, ਸੌਰੀ ਉਧਰ ਗੁਰਦੁਆਰੇ ਪਾਠ ਕਰਦਾ ਸੀ, ਗ੍ਰੰਥੀ ਸਿੰਘ ਸੀ, ਤੇ ਭੈਣਾਂ ਉਹਦੀਆਂ ਇੱਧਰ ਸਨ। ਉਹਨੇ ਫਿਰ ਫੈਮਿਲੀ ਨੂੰ ਦੇ ਨਾਲ ਆਪਣੀ ਦੇ ਨਾਲ ਸਲਾਹ ਦੇ ਨਾਲ ਪਹਿਲੋਂ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਭੈਣਾਂ ਨੂੰ ਸੱਦਿਆ, ਫਿਰ ਆਪਣੀਆਂ 2 ਧੀਆਂ ਦਾ ਵਿਆਹ ਇੱਥੇ ਆਪਣੀਆਂ ਭੈਣਾਂ ਦੇ ਮੁੰਡਿਆਂ ਨਾਲ ਕੀਤਾ। ਇਹ ਪਿਛਲੇ ਸਾਲ ਦੀ ਸਟੋਰੀ ਹੈ, ਜਿਹਨੇ ਸਾਰੇ ਟੱਬਰ ਦੀ ਸਹਿਮਤੀ ਨਾਲ। ਦੇਖੋ, ਜਦੋਂ ਤੁਸੀਂ ਵਾਕਿਆ ਕਿਸੇ ਮਜ਼ਹਬ ਨੂੰ ਮੰਨਦੇ ਹੋ ਨਾ, ਤਾਂ ਮਜ਼ਹਬ ਜੋੜ ਸਕਦਾ, ਤੋੜ ਕਦੇ ਨਹੀਂ ਸਕਦਾ। ਕਦੇ ਨਹੀਂ। ਬੜੀ ਸੋਹਣੀ ਕੋਈ ਵੀ ਮਜ਼ਹਬ ਹੈ ਨਾ, ਤੁਸੀਂ ਮੰਨਦੇ ਹੋਵੋ ਜ਼ਰੂਰ, ਜੇ ਤੁਸੀਂ ਉਹਨੂੰ ਸਿਰਫ ਇੱਕ ਹਉਮੈ ਦਾ ਪਲੰਦਾ ਬਣਾ ਕੇ ਸਿਰ ਤੇ ਬਲੇਟਿਆ ਹੋਣਾ, ਫਿਰ ਕੁਝ ਨਹੀਂ ਹੋ ਸਕਦਾ। ਫਿਰ ਤੁਸੀਂ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ, ਹੈਨਾ। ਤਾਂ ਜੇ ਤੁਸੀਂ ਬੰਦੇ ਨੂੰ ਰੱਬ ਸਮਝ ਕੇ ਉਹਨੂੰ ਪਿਆਰ ਕਰਕੇ ਦੇਖੋ ਤਾਂ ਰੱਬ ਲੱਭ ਜਾਂਦਾ ਹੈ। ਹਾਂ, ਕੀ ਬਾਤ। ਤੁਸੀਂ ਆਪਣੇ ਚੱਲ ਜਿੰਦੀ ਇਹ ਗਾਣੇ ਵਿੱਚ ਵੀ ਹੋਵੇਂ ਆਖਿਆ ਵੀ ਇਹਨੂੰ ਸੱਟੋ ਮੇਰੀ ਪੰਡ ਨੂੰ, ਇਹ ਲਾਣੀ ਪੈ ਚੱਲ ਜਿੰਦੀ ਹੈ। ਮੈਂ ਕਿਹਾ ਵੀ ਜਦੋਂ ਮਕਸਦ ਇੱਕ ਹੀ ਹੈ, ਖੁਦਾ ਇੱਕ ਹੈ, ਰੱਬ ਇੱਕ ਹੈ, ਇੰਨੇ ਧਰਮਾਂ ਦੀ ਲੋੜ ਕੀ ਪੈ ਗਈ? ਬੰਦੇ ਨੇ ਇੰਨੇ ਧਰਮ ਕਿਉਂ ਬਣਾ ਲਏ ਤੇ ਬਣਾ ਕੇ ਲੜਦਾ ਕਿਉਂ ਪਿਆ? ਉਹ ਮੈਨੂੰ ਕਹਿੰਦੇ ਵੀ ਕੋਈ ਔਰਤ ਜਦੋਂ ਫੈਸ਼ਨ ਕਰਦੀ ਹੈ ਕਿਉਂ ਕਰਦੀ ਹੈ? ਮੈਂ ਕਿਹਾ ਜ਼ਾਹਿਰ ਦੀ ਗੱਲ ਹੈ ਕਿ ਕੋਈ ਬੰਦਾ ਉਹਨੂੰ ਦੇਖੇ ਤੇ ਪਸੰਦ ਸੋਹਣੀ ਲੱਗੇ, ਕਿਸੇ ਨੂੰ ਅਟਰੈਕਟ ਕਰ ਸਕੇ। ਕਹਿੰਦੇ ਬੰਦਾ ਅਟਰੈਕਟ ਹੋ ਗਿਆ, ਹੁਣ ਉਹਦਾ ਵਿਆਹ ਹੋ ਗਿਆ, ਹੁਣ ਉਹ ਜਿਹੜਾ ਲੀੜਾ ਲੱਪਾ ਪਾਇਆ, ਜਿਹੜਾ ਹਾਰ ਸ਼ਿੰਗਾਰ ਲਾਇਆ ਹੋਇਆ, ਉਹ ਲਾਊਗੀ ਤੇ ਮੁਲਾਕਾਤ ਹੋਣੀ ਨਾ ਜਦੋਂ ਪਹਿਲੀ ਰਾਤ। ਕਹਿੰਦੇ ਇੰਨਾ ਕੁ ਕੰਮ ਧਰਮ ਦਾ, ਜਦੋਂ ਖੁਦਾ ਦੇ ਸਾਹਮਣੇ ਹੋਏ, ਨਾ ਉੱਥੇ ਟੋਪੀ ਹੋਣੀ, ਨਾ ਬੋਦੀ ਹੋਣੀ, ਨਾ ਪੱਗ, ਰੂਹ ਦੇ ਉੱਤੇ ਤਾਂ ਵੱਜਦਾ ਹੀ ਕੁਛ ਨਹੀਂ। ਜਿੱਦਣ ਉਹਦੇ ਸਾਹਮਣੇ ਹੋ ਕੇ ਬਹਿ ਕੇ ਉਦਣ ਕਾਹਦੇ ਸਿੱਖ ਤੇ ਕਾਹਦੇ ਮੁਸਲਮਾਨ, ਉਦਣ ਤਾਂ ਬਸ ਹੈ ਨਾ ਵੀ ਉਹ ਪਾਣੀ ਨੂੰ ਪਾਣੀ ਨੇ ਮਿਲਣਾ, ਉੱਥੇ ਅਮਲਾਂ ਦੇ ਹੋਣੇ ਨੇ ਲਪੇੜੇ, ਕਿਸੇ ਨੇ ਨਹੀਂ ਪੁੱਛਣਾ ਉੱਥੇ ਤਾਂ ਤੁਹਾਡਾ ਕਰਮ ਦੇਖਿਆ ਜਾਣਾ ਕਰਕੇ ਕੀ ਹੈ ਨਾ। ਤੇ ਕਹਿੰਦੇ ਵੀ ਲੜਾਈ ਪਤਾ ਕਿਸ ਗੱਲ ਦੀ ਹੈ? ਲੜਾਈ ਇਸ ਗੱਲ ਦੀ ਹੈ, ਜਿਹਨੇ ਫਰਾਕ ਪਾਈ ਉਹ ਕਹਿੰਦਾ ਫਰਾਕ ਦਾ ਫੈਸ਼ਨ ਵਧੀਆ, ਜਿਹਨੇ ਸਾੜੀ ਪਾਈ ਉਹ ਕਹਿੰਦਾ ਸਾੜੀ ਦਾ ਫੈਸ਼ਨ ਵਧੀਆ। ਗੱਲ ਸਿਰਫ ਉਹ ਫੈਸ਼ਨ ਦੀ ਲੜਾਈ ਦੀ ਹੈ, ਇਹ ਧਰਮ ਦੀ ਲੜਾਈ ਨਹੀਂ ਹੈਗੀ। ਬੜੀ ਸੋਹਣੀ ਗੱਲ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿੱਦਾਂ ਠੋਹਾਰੀ ਦਾ ਵੀ ਕੰਮ ਹੈਗਾ, ਸਲਾਈਕੀ ਦਾ ਵੀ ਹੈਗਾ, ਹੈ ਨਾ। ਜਿਹੜੀ ਇੱਕ ਸੈਂਟਰ ਓਰੀਐਂਟਡ ਲੈਂਗੁਏਜ ਹੁੰਦੀ ਹੈ ਨਾ, ਉਹ ਮੈਨੂੰ ਲੱਗਦਾ ਕਿ ਉਹ ਬਣਦੀ ਹੈ ਜਿੱਥੇ ਕੈਪੀਟਲ ਹੁੰਦੀ ਹੈ। ਸੋ ਕੈਪੀਟਲ ਜਦੋਂ ਲਾਹੌਰ ਸੀਗੀ, ਉਹ ਕੈਪੀਟਲ ਦੇ ਨੇੜੇ ਆਉਣ ਵਾਸਤੇ ਤੁਸੀਂ ਜਿਹੜਾ ਟਕਸਾਲੀ ਵੀ ਕਿਹਾ ਨਾ, ਵੀ ਉਹ ਟਕਸਾਲ ਸੀ, ਉੱਥੇ ਸਿੱਕੇ ਬਣਾਏ ਜਾਂਦੇ ਸਨ, ਉਹ ਇੱਕ ਪਾਵਰ ਦੇ ਵਿੱਚ ਸੀ। ਸੋ ਉੱਥੋਂ ਦੀ ਭਾਸ਼ਾ ਜਿਹੜੀ ਸੀ, ਉਹ ਜਿਹੜਾ ਲਹਿਜਾ ਸੀਗਾ, ਉਹ ਮੈਨੂੰ ਲੱਗਦਾ ਕਿ ਸੁਪਰ ਇੰਪੋਜ਼ ਹੋ ਜਾਂਦਾ। ਔਰ ਸਰ ਨਾ ਬੋਲਣ ਔਰ ਲਿਖਣ ਦੇ ਹਮੇਸ਼ਾ ਤੋਂ ਹੀ 2 ਲਹਿਜੇ ਰਹਿਣੇ। ਹਾਂਜੀ, ਤੁਸੀਂ ਜਦੋਂ ਬੋਲਦੇ ਹੋ ਨਾ ਜੀ, ਸਾਡੇ ਹੁਣ ਉਹ ਹੁੰਦਾ ਲਿਟਰੇਰੀ ਲੈਂਗੁਏਜ ਜ਼ਰਾ ਹੋਰ ਬਣ ਜਾਂਦਾ। ਅਸੀਂ ਅੰਮ੍ਰਿਤਸਰ ਵਾਲੇ ਜਿਹੜੇ ਆ, ਅਸੀਂ ਜਿੱਦਾਂ ਕੀ ਕਰਨ ਡਿਆ, ਹਾਂਜੀ ਕਿੱਥੇ ਚੱਲਿਆ, ਹਾਂਜੀ ਸਾਨੂੰ ਕੀ ਸੱਸਾ ਨਹੀਂ ਕਹਿਣਾ, ਪਰ ਲਿਖਣ ਚ ਨਹੀਂ ਹੈਗਾ ਇਹ, ਲਿਖਣ ਚ ਸੱਸਾ ਹੀ ਆਉਣਾ, ਹਾਂਜੀ ਹੈ ਨਾ। ਉਹ ਜਦੋਂ ਲਿਖਣ ਲੱਗੇ, ਲਿਖਣ ਦੇ ਵਿੱਚ ਜਿਹੜਾ ਉਹਦਾ ਕੰਟੈਕਸਟ ਹੈ ਨਾ ਬੋਲਣ ਵਾਲਾ, ਜੀ ਉਹ ਨਹੀਂ ਸਾਫ਼ ਹੁੰਦਾ। ਹਾਂ, ਔਰ ਬਾਜ਼ ਐਵੇਂ ਵੀ ਹੈ ਜੀ ਕਿ ਵਿੱਚ ਸਾਰੇ ਹੀ ਤਕਰੀਬਨ ਲਹਿਜਿਆਂ ਦੇ ਲਫ਼ਜ਼ ਆ ਜਾਂਦੇ ਨੇ। ਗੀਰ ਬਾਰਿਸ਼ ਹੈਡੀ ਪਈ ਹੈ, ਉਹਦੇ ਵਿੱਚ ਤੁਹਾਨੂੰ ਜਾਂਗਲੀ ਦੇ ਅਸਰਾਤ ਵੀ ਨਜ਼ਰ ਆ ਸਕਣਗੇ, ਉਹਦੇ ਵਿੱਚ ਤੁਹਾਨੂੰ ਮਾਝੇ ਦੇ ਵੀ ਸਾਰੇ ਹੀ ਨਜ਼ਰ ਆਉਣਗੇ, ਕਿਉਂਕਿ ਉਹ ਟਰੈਵਲ ਕੀਤਾ ਹੁੰਦਾ ਸਾਰਿਆਂ ਨੇ। ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਜ਼ਬਾਨਾਂ ਮਿਕਸ ਹੁੰਦੀਆਂ ਜਾਂਦੀਆਂ, ਇਹ ਹੋ ਜਾਂਦਾ ਹੈ ਜੀ ਜਿਹੜਾ ਬੰਦੇ ਨੇ ਉਸ ਵੇਲੇ ਸ਼ਾਇਦ ਵੈਸੇ ਵੀ ਇੰਡੀਆ ਕਿ ਕੋਈ ਨਾ ਚੱਲਦਾ ਹੀ ਹੋਣਾ, ਇਹ ਹੁੰਦਾ ਕੋਲ 10-20 ਕਿਲੋਮੀਟਰ। ਜਦੋਂ ਹੁਣ ਇੱਕ ਅੱਖਰ ਹੈ ਗੱਲ, ਗੱਗਾ ਲੱਲਾ ਗੱਲ ਜੀ, ਹੁਣ ਉਹ ਗੱਲ ਵੀ ਪੜ੍ਹ ਸਕਦੇ ਆ, ਗਲ ਵੀ ਪੜ੍ਹ ਸਕਦੇ ਆ, ਗੱਲ ਵੀ ਪੜ੍ਹ ਸਕਦੇ। ਬਿਲਕੁਲ, ਉਦੋਂ ਨਾ ਤਾਂ ਉੱਥੇ ਅਦਕ ਪਈ ਹੋਈ ਹੈ, ਪੁਰਾਣੇ ਟੈਕਸਟਾਂ 'ਚ ਅਦਕ ਨਹੀਂ ਹੈਗੀ। ਜਿਵੇਂ ਪਾਣੀ ਹੈ ਤੇ ਪਾਣੀ ਹੈ ਨਾ, ਅੜਨੋਣ ਵਾਲਾ ਕੋਈ ਕਨਸੈਪਟ ਨਹੀਂ ਹੈ। ਜਿਹਨੇ ਲਿਖਿਆ ਉਹੀ ਜਾਣਦਾ ਸੀ ਕਿ ਉਹਨੇ ਪਾਣੀ ਕਹਿ ਕੇ ਲਿਖਿਆ ਸੀ ਕਿ ਪਾਣੀ ਕਹਿ ਕੇ ਲਿਖਿਆ ਸੀ। ਬਿਲਕੁਲ, ਉਹਦੇ ਡਾਇਲੈਕਟ ਨੂੰ ਆਪਾਂ ਉਹਦੇ ਟੈਕਸਟ ਤੋਂ ਉਹਨਾਂ ਨਹੀਂ ਉਭਾਰ ਕੇ ਪੜ੍ਹ ਸਕਦੇ ਹੈਗੇ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਐਗਜ਼ੈਕਟ ਉਸ ਚੀਜ਼ ਦਾ ਅੰਦਾਜ਼ਾ ਲਾਉਣਾ ਕਿ ਉਹ ਸਾਡੇ ਨੇ ਕੁੱਲ ਮਿਲਾ ਕੇ ਜਿਹੜੀ ਪੰਜਾਬੀ ਜੀ ਗਿਲ ਸਾਹਿਬ ਜੀ, ਕੁੱਲ ਮਿਲਾ ਕੇ ਅਗਰ ਵੇਖਿਆ ਜਾਏ ਕਿ ਪੰਜਾਬੀ ਦੀ ਅਦਬ ਦੇ ਜਿੰਨਾ ਕੰਮ ਹੋਇਆ ਉਹ ਲਾਹੌਰ ਦੇ ਚਾਰਸ਼ਗਰੀ ਹੋਇਆ ਜੀ। ਕਿਉਂ ਜੀ? ਬਿਲਕੁਲ, ਪੰਜਾਬ ਦਾ ਮਰਕਜ਼ ਜਿਹੜਾ ਹੈ ਉਹ ਹੈ ਜੀ। ਬਿਲਕੁਲ, ਰਾਈਟਰ ਜ਼ਿਆਦਾਤਰ ਲਿਖ ਰਹੇ ਸੀਗੇ ਨਾ, ਟੈਕਸਟ ਲਿਖ ਰਹੇ ਸੀ ਜੀ, ਉਹ ਮਝੈਲੀ ਸੀਗੇ, ਉਹ ਇੱਧਰ ਦੇ ਸੀਗੇ। ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸੀਗੇ ਉਹ ਕਸ਼ਮੀਰ ਵਾਲੇ ਪਾਸੇ ਹੋਏ ਸੀ, ਉਹ ਇੱਧਰ ਦੇ ਬੰਦਿਆਂ ਨਾਲ ਕਲੈਸ਼ ਹੋ ਰਿਹਾ ਸੀ ਕੰਮ। ਇੱਧਰ ਦੇ ਬਹੁਤ ਸਾਰੇ ਰਾਈਟਰਸ ਨੇ ਭੰਡਿਆ ਵੀ ਆ,
ਕਈ ਥਾਵਾਂ ਤੇ ਗਲਤ ਵੀ ਕਿਹਾ ਹੈ ਨਾ। ਹੁਣ ਜਦੋਂ ਬਜ਼ੁਰਗਾਂ ਕੋਲ ਬੈਠਦੇ ਆ, ਹੁਣ ਉਥੋਂ ਸੱਚ ਦੀ ਪਰਚੋਲ ਕਰਨੀ ਬੜੀ ਔਖੀ ਹੋ ਜਾਂਦੀ ਵੀ ਕਿਹੜੇ ਟੈਕਸਟ ਨੂੰ ਸਹੀ ਕੰਸੀਡਰ ਕਰੀਏ। ਹੁਣ ਮੈਂ ਚਾਚਾ ਜੀ ਨੂੰ ਮਿਲਿਆ, ਇਹ ਵੀ ਮਿਲਿਆ, ਮੇਰੇ ਵਾਸਤੇ ਚਾਚਾ ਜੀ ਦੀ ਸ਼ਖਸੀਅਤ ਜੋ ਮੈਂ ਲੈ ਪਾ ਰਿਹਾ ਉਹ ਹੈ, ਇਹਦੇ ਵਾਸਤੇ ਉਹ ਹੋਊਗੀ ਜੋ ਇਹ ਸਮਝ ਪਾ ਰਿਹਾ ਤੁਹਾਡੇ ਕੋਲ। ਅਸੀਂ ਦੋਵੇਂ ਲਿਖਾਂਗੇ ਤਾਂ ਤੁਹਾਡੇ ਬਾਰੇ ਅਲੱਗ-ਅਲੱਗ ਸ਼ਖਸੀਅਤਾਂ ਨੂੰ ਬਿਆਨ ਕਰਦਾ। ਵਾਹ ਵਾਹ ਵਾਹ, ਤੇ ਤੁਸੀਂ ਦੋਵੇਂ ਹੀ ਹੋ। ਇਹ ਵੀ ਗੱਲ ਸਹੀ ਜੋ ਤੁਸੀਂ ਮਹਿਸੂਸ ਦੂਜੀ ਕੀਤਾ ਗੱਲ, ਹੋਈ ਹੈ। ਹੁਣ ਮੇਰੀ ਕਿਸੇ ਨਾਲ ਮੁਲਾਕਾਤ ਹੋਈ, ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਅਸੀਂ ਜੀ ਫਿਲਮ ਕਰ ਰਹੇ ਹਾਂ। ਤੇ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਹੀ ਵਾਸ ਅ ਬਿਗ ਟਾਈਮ ਵੂਮਨਾਈਜ਼ਰ, ਹੀ ਵਾਸ ਐਨ ਅਲਕੋਹਲਿਕ। ਤੇ ਮੈਂ ਉਹਨੂੰ ਕਿਹਾ ਜੀ ਮੈਂ ਇਸ ਥਾਟ ਨਾਲ ਬਿਲਕੁਲ ਨਹੀਂ ਜਾਂਦਾ। ਕਹਿੰਦੇ ਜੀ ਕਿਉਂ? ਮੈਂ ਕਿਹਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਉਹ ਰਾਜਾ ਕਿਹਦਾ ਸੀ? ਜੇ ਤਾਂ ਮੈਂ ਮੰਨਦਾ ਕਿ ਮੇਰਾ ਰਾਜਾ ਸੀ ਤਾਂ ਮੈਂ ਉਹਦੀ ਬਦਗੋਈ ਨਹੀਂ ਸੁਣ ਸਕਦਾ, ਉਹ ਕੁਝ ਵੀ ਹੋ। ਜੇ ਮੇਰੇ ਭਰਾ ਬਾਰੇ ਕੋਈ ਮਾੜਾ ਕਹੂ, ਭਾਵੇਂ ਉਹ ਮਾੜਾ ਹੀ ਹੋਵੇ, ਮੈਂ ਸੁਣੂਗਾ। ਸਿੱਧੀ ਜਿਹੜੀ ਗੱਲ ਹੈ ਨਾ। ਸਹੀ ਗੱਲ। ਸੋ ਮੈਨੂੰ ਇਹ ਲੱਗਦਾ ਵੀ ਉਹ ਜਦੋਂ ਬੋਲੀ ਦੇ ਵਿੱਚ ਆਪਾਂ ਕਿਸੇ ਨੂੰ, ਜਿੱਦਾਂ ਜਦੋਂ ਮੁਗਲਾਂ ਨੇ ਇੱਧਰ ਅਟੈਕ ਕੀਤਾ ਹੋਊਗਾ, ਉਹਨਾਂ ਨੇ ਇੱਧਰਲਿਆਂ ਨੂੰ ਭੰਡਿਆ ਹੋਊਗਾ, ਇਹਨਾਂ ਨੇ ਮੁਗਲਾਂ ਨੂੰ ਭੰਡਿਆ ਹੋਊਗਾ। ਆਪਣੇ ਵਿੱਚ ਲਈ ਦੋਵੇਂ ਹੀ ਵਧੀਆ ਸੀਗੇ। ਉਧਰਲਿਆਂ ਨੂੰ ਲੱਗਦਾ ਸੀ ਸਾਡੇ ਬੰਦੇ ਨੇ ਚੜ੍ਹਾਈ ਕਰਤੀ, ਆਪਣੀ ਕੌਮ ਵਾਸਤੇ ਤੇ ਉਹੀ ਹੈ ਨਾ ਹੀਰੋ। ਇਦਾਂ ਹੀ ਹੈ ਨਾ। ਜਿਵੇਂ ਹੁਣ ਮੈਂ ਥੋੜੀ ਵਿੱਚ ਹੀ ਗੱਲ ਇਹਦੇ ਚ ਜਦੋਂ ਗੱਲ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੀ, ਆਂਦੇ ਵੀ ਹਰੀ ਸਿੰਘ ਨਲਵਾ ਦੀ ਗੱਲ ਹੋਈ, ਤੇ ਪਿਛਲੇ ਦਿਨੀ ਇੱਕ ਵਲੌਗਰ ਗਿਆ ਅਫਗਾਨਿਸਤਾਨ, ਤੇ ਉਹ ਪੁੱਛਣ ਲੱਗਾ ਰੈਂਡਮਲੀ ਵੀ ਮਹਾਰਾਜਾ ਕੌਣ ਸੀ ਹਰੀ ਸਿੰਘ ਨਲਵਾ? ਆਂਦੇ ਸਾਨੂੰ ਤਾਂ ਨਹੀਂ ਪਤਾ। ਉਹ ਉੱਥੇ ਉਹਦੇ ਥੱਲੇ ਨਾ ਕਮੈਂਟ ਚ ਡਿਸਕਸ਼ਨ ਹੋਣ ਲੱਗ ਗਈ। ਮੈਂ ਕਿਹਾ ਵੀ ਇਹ ਵੇਖੋ ਤੁਸੀਂ ਵੀ ਤੁਸੀਂ ਜਿੱਥੇ ਮੁਲਕ ਚ ਰਹਿੰਦੇ ਜੇ, ਮੈਂ ਪਾਕਿਸਤਾਨ ਚ ਰਹਿਣਾ, ਸਾਨੂੰ ਆਪਣੇ ਹਿਸਾਬ ਨਾਲ ਉਹਨਾਂ ਨੇ ਪੋਰਟਰੇ ਕਰਨਾ, ਆਪਣੇ ਹੀਰੋਜ਼ ਦੱਸਣੇ। ਅਫਗਾਨਿਸਤਾਨ ਵਾਲਿਆਂ ਨੇ ਆਪਣੇ ਦੱਸਣੇ। ਉਹਨਾਂ ਨੇ ਕੀ ਪਤਾ ਹਰੀ ਸਿੰਘ ਨਲਵਾ ਕੌਣ ਹੈ, ਉਹਨਾਂ ਨੇ ਕੀ ਪਤਾ ਭਗਤ ਸਿੰਘ ਕੌਣ ਹੈ? ਸੋ ਇਹ ਕੁਐਸਚਨ ਹੀ ਗਲਤ ਹੈ। ਬਿਲਕੁਲ ਸਹੀ ਗੱਲ। ਹਰ ਮੁਲਕ ਆਪਣੀ ਹੀਰੋ ਹੀ ਜੀ ਦੱਸਦਾ। ਸਾਹਿਬ, ਜਦੋਂ ਦੇ ਅਸੀਂ ਕਿਸਾਨ ਆ, ਸਦੀਆਂ ਦੇ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਹਾਕਮੇ ਵਕਤ ਬਦਮਾਸ਼ੀ ਕਰ ਰਹੇ ਆ। ਬਿਲਕੁਲ ਕਰੈਕਟ ਹੈ। ਔਰ ਸਾਡੇ ਤੇ ਹਕੂਮਤਾਂ ਚੱਲਦੀਆਂ ਨੇ, ਸਾਡੇ ਤੇ ਰਾਜੇ ਮਹਾਰਾਜੇ ਚੱਲੇ ਨੇ, ਠੀਕ ਹੈ ਜੀ। ਸਾਨੂੰ ਨਾ ਰਗੜ ਕੇ ਰੱਖ ਦਿੱਤਾ। ਤੁਸੀਂ ਕਾਨਫਰੰਸ ਤੇ ਆਣਾ ਹੈ ਤੀਸਰੇ ਦਿਨ ਨਾ 20 ਤਾਰੀਖ ਨੂੰ। ਮੈਂ ਸਰ ਸਾਡਾ ਸੈਸ਼ਨ ਹੈ ਕਿਸਾਨੀ ਤੇ ਮੈਂ ਮੋਡਰੇਟ ਕਰ ਰਿਹਾ। ਮੈਂ ਸਰ ਸਪੈਸ਼ਲ ਆਇਆ ਵੀ ਇਸੇ ਵਾਸਤੇ ਕਿ ਉਹ ਪਲੇਟਫਾਰਮ ਤੇ ਢਿੱਲੂ ਸਾਹਿਬ ਨੇ ਸਜਾਇਆ ਹੈ, ਤੇ ਚਲੋ ਇਹ ਨਾਲ ਚੀਜ਼ ਛੋਟੇ ਨੇ ਸਾਡੇ ਵੀਰ ਨੇ, ਪੁੱਤਰ ਵੀ ਨੇ, ਵੀਰ ਵੀ ਨੇ। ਅਸੀਂ ਸਵਾਲ ਜਵਾਬ ਦਾ ਸੈਸ਼ਨ ਰੱਖਾਂਗੇ। ਬਿਸਮਿਲ੍ਲਾ, ਮੈਂ ਹਾਜ਼ਰ। ਉਹ ਵੀ ਆਂਦੇ ਨਾ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ, ਤੇ ਲਾਹੌਰ ਨੂੰ ਹੁਣ ਗੱਡੀ ਬਾਟੋ ਤੋਂ ਸਿੱਧੀ ਪਾ ਦਿੱਤੀ, ਅੱਜ ਬੰਦੇ ਤੋਂ ਜਮਾ ਦੇਣੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਜਿਵੇਂ ਦਹੀਂ ਨਹੀਂ ਜਮਾਈਦਾ ਉਵੇਂ ਸਾਲ ਕੀ ਨਾ ਮਾਰ ਰਾਜ ਜਾਂਦੇ ਨਾ, ਸਾਨੂੰ ਲੱਭ ਗਿਆ ਵਿਆਹ, ਆਂਦੇ ਵਿਆਹ ਤੇ ਭੰਗੜਾ ਪਾਉਣਾ, ਬਗਾਨੇ ਵਿਆਹ 'ਚ ਭੰਗੜਾ। ਆਹ ਕਮਾਲ ਨਹੀਂ ਹੋ ਗਿਆ? ਬਗਾਨੇ ਵਿਆਹ 'ਚ ਭੰਗੜਾ ਪੈ ਗਿਆ, ਦਰਵਾਜ਼ਾ ਬੰਦ ਕਰੋ। ਹਾਂ ਠੀਕ ਹੈ, ਘੋੜ ਸਵਾਰੀ ਦੀ ਹੋ ਗਈ। ਕੀ ਬਾਤ ਹੈ। ਬਰਥਡੇ ਤੇ ਪਹਿਲਾ ਵਿਆਹ। ਦੇਖ ਲਓ, ਅੱਜ ਹੀ ਜੰਮੇ, ਅੱਜ ਹੀ ਲਾਹੌਰ ਦੇਖਿਆ, ਅੱਜ ਹੀ ਘੋੜ ਸਵਾਰੀ ਕਰਦੀ। ਵਾਹ। ਏਡੇ ਸੋਹਣੇ ਵੀਰ ਭਾਜੀ ਆਰਟਿਸਟ ਤੁਹਾਡੇ ਸਮੇਤ, ਤੁਸੀਂ ਤੇ ਅੱਜ ਤੱਕ ਵੱਡੇ ਜੀ। ਚਲੋ ਅਜੇ ਵੀ ਆ, ਅਜੇ ਸੁਣਾ ਕੁਛ। ਹਾਂਜੀ ਭਾਈ, ਉਹ ਲਿਖਿਆ ਸੀ ਕਿ ਕਲਾ ਨੂੰ ਚਾਹਣਾ ਪਾਕਿਸਤਾਨ 'ਚ, ਸ਼ਾਇਰੀ ਤੇ ਗਾਣਾ ਪਾਕਿਸਤਾਨ 'ਚ, ਇੱਧਰ ਰਹਿ ਗਏ ਸੰਧੂ ਵਰਗੇ, ਹੁਸਨ ਮਰ ਜਾਣਾ ਪਾਕਿਸਤਾਨ 'ਚ। ਇੱਥੇ ਹਰ ਪਿੰਡ ਸੈਕਟਰ ਬਣ ਗਿਆ, ਉਧਰ ਚੰਡੀਗੜ੍ਹ ਵਾਲੇ ਪਾਸੇ। ਇੱਧਰ ਹਰ ਪਿੰਡ ਸੈਕਟਰ ਬਣ ਗਿਆ, ਤੇ ਪੰਜਾਬ ਪੁਰਾਣਾ ਪਾਕਿਸਤਾਨ 'ਚ। ਹਰਮੰਦਰ ਸਾਹਿਬ ਲਈ ਲੱਖ ਸ਼ੁਕਰਾਨੇ, ਪਰ ਨਨਕਾਣਾ ਪਾਕਿਸਤਾਨ। ਕੀ ਬਾਤ ਹੈ। ਜਈਆ ਸਾਹਿਬ ਵੀ ਕੁਝ ਸੁਣਾਉਣਗੇ ਤੁਹਾਨੂੰ, ਵੀ ਸ਼ਾਇਦ ਵੀ ਰਸ਼ ਵਿੱਚੋਂ ਨਿਕਲ ਲਓ ਬਾਹਰ। ਕੋਈ ਗੱਲ ਨਹੀਂ, ਤੂੰ ਸੁਣਾ। ਵੀਰ ਸਿੰਘ ਭਾਈ ਇਜਾਜ਼ਤ। ਬਿਲਕੁਲ ਜੀ, ਬਿਲਕੁਲ ਇਰਸ਼ਾਦ। ਕੰਧਾਂ ਵਿੱਚੋਂ ਰਾਹ ਕੱਢਾਂਗਾ, ਮੈਂ ਪੱਥਰਾਂ ਚੋਂ ਸਾਹ ਕੱਢਾਂਗਾ। ਕੰਧਾਂ ਵਿੱਚੋਂ ਰਾਹ ਕੱਢਾਂਗਾ, ਮੈਂ ਪੱਥਰਾਂ ਚੋਂ ਸਾਹ ਕੱਢਾਂਗਾ। ਨਹੀਂ ਵਾਰੇ ਇਹ ਸ਼ਾਹੀਆਂ ਸ਼ੂਈਆਂ, ਸਾਰੇ ਆਲੀ ਜਾ ਕੱਢਾਂਗਾ। ਤੇ ਕੋਇਲ ਦੀ ਕੂਕੂ ਦੇ ਸਦਕੇ ਜੰਗਲ ਵਿੱਚੋਂ ਠਾ ਕੱਢਾਂਗਾ। ਕੋਇਲ ਦੀ ਕੂਕੂ ਦੇ ਸਦਕੇ
ਜੰਗਲ ਵਿੱਚੋਂ ਠਾ ਕੱਢਾਂਗਾ। ਤੇ ਵੀਰ ਸਿੰਘ ਭਾਈ ਤੁਹਾਡੀ ਮੁੱਖ ਦੀ ਨਜ਼ਰ ਹੀ ਕਿ ਤੇਰੇ ਮੁੱਖ ਦੀ ਲਾਲੀ ਵਿੱਚੋਂ ਸੂਰਜ ਦੀ ਤਨਖਾਹ ਕੱਢਾਂਗਾ। ਤੇਰੇ ਮੁੱਖ ਦੀ ਲਾਲੀ ਵਿੱਚੋਂ ਸੂਰਜ ਦੀ ਤਨਖਾਹ ਕੱਢਾਂਗਾ ਤੇ ਮਾਂ ਬੋਲੀ ਦੇ ਗਲ ਚੋਂ ਜੋਇਆ ਬੇਕਦਰੀ ਦਾ ਫਾਹ ਕੱਢਾਂਗਾ। ਬਹੁਤ ਖੁਸ਼ ਸ਼ੁਕਰੀਆ ਜੀ। ਅਸੀਂ ਆ ਸਾਰੇ ਨਾ ਅਸੀਂ ਆ ਲੋ ਬਜਟ ਹੋਸਟ ਤੇ ਇੱਕ ਕਮਰਾ ਤੇ ਬੰਦੇ ਆਪਾਂ ਵਾਵਾ ਹੈ ਤੇ ਆਪਾਂ ਰਾਤ ਉੱਤੇ ਥੱਲੇ ਹੋਣਾ। ਹੁਣ ਨੰਬਰਦਾਰ ਕੌਣ? ਗੱਲ ਸੁਣੋ, ਮੈਂ ਕਿਹਾ ਵੀ ਉਹ ਗੱਲ ਬਾਅਦ ਸੁਣ ਲਾਂਗੇ। ਨੰਬਰਦਾਰ ਕਿੰਨੇ ਬਣਨਾ ਤੇ ਸਰਪੰਚ ਕਿੰਨੇ ਬਣਨਾ ਤੈਅ ਕਰਨਾ। ਜਿਹਨੂੰ ਪਤਾ ਇਸ ਗੱਲ ਦਾ ਬਈ ਆਪੇ ਹਿਸਾਬ ਲਾ ਲਿਓ ਹੈ। ਲੋ ਜੀ ਅੱਜ ਦਾ ਵੀਡੀਓ ਆਪਾਂ ਮੁਕਾ ਦੇਣਾ ਇੱਥੇ ਹੀ। ਅਗਲੀ ਗੱਲਬਾਤ ਤੁਹਾਨੂੰ ਅਗਲੇ ਵਲੌਗ 'ਚ। ਭਾਈ ਸਾਹਿਬ ਦੀਆਂ ਗੱਲਾਂ ਜ਼ਖੀਰਾ ਇੰਨੀਆਂ, ਗਾਣੇ ਇੰਨੇ, ਇਹਨਾਂ ਦਾ ਦਿਲ ਕੰਡੇ ਹੁਣੇ ਸੁਣਾਦਾ। ਮੈਂ ਕਿਹਾ ਮੈਨੂੰ ਅਗਲੇ ਵਲੌਗ 'ਚ ਸੁਣਾਂਗੇ। ਹੁਣ ਇੱਕੋ ਵਾਰ ਸਾਰਾ ਕੁਝ ਨਹੀਂ ਸੁਣਨਾ ਤੁਹਾਡੇ ਕੋਲ। ਅਜੇ ਵੀ ਬਹੁਤ ਸੋਹਣਾ ਕਰਦਾ ਪੇਸ਼ ਸ਼ਾਇਰੀ। ਕਿਆ ਬਾਤ ਹੈ, ਕਿਆ ਬਾਤ। ਤੇ ਮਿਲਦੇ ਤੁਹਾਨੂੰ ਫਿਰ ਕੱਲ ਇੱਕ ਨਵੇਂ ਵੀਡੀਓ ਤੇ ਨਵੇਂ ਵਲੌਗ 'ਚ।